ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ 14 ਮਾਰਚ ਦਿਨ ਮੰਗਲਵਾਰ ਤੇ ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਰਮਜੀਤ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 4082722500 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਸਰਬਜੀਤ ਸਿੰਘ ਬਾਸੀ ਅਟਵਾਟਰ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਅਮਰਜੀਤ ਸਿੰਘ ਦੋਸਾਂਝ ਯੂਨੀਵਰਸਿਟੀ ਤੋਂ ਤੇ ਰਜਿੰਦਰ ਚੌਹਾਨ ਜੀ ਬੇਕਰ ਸਪੀਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ, ਸੰਪਰਕ ਕਰ ਸਕਦੇ ਹੋ ਨੰਬਰ 4087227698 4087227698 ਦੇ ਉੱਤੇ। ਅਤੇ ਆਓ ਆਪਾਂ ਪ੍ਰੋਗਰਾਮ ਆ ਜਿਹੜੀ ਆ ਉਸ ਦੀ ਹੁਣ ਸ਼ੁਰੂਆਤ ਕਰਦੇ ਹਾਂ, ਖਬਰਾਂ ਦੇ ਵੱਲ ਵੱਧਦੇ ਹਾਂ। ਮਿੰਟੂ ਜੀ ਗੱਲ ਕਰੀਏ ਸਭ ਤੋਂ ਪਹਿਲੀ, JNU ਦੇ ਇੱਕ ਵਿਦਿਆਰਥੀ ਨੇ ਕੀਤੀ ਭੇਦ ਭਰੀ ਹਾਲਤ ਦੇ ਵਿੱਚ ਖੁਦਕੁਸ਼ੀ। ਦੇਖੋ, JNU ਦੇ ਵਿੱਚੋਂ ਇਹ ਮਾਮਲਾ ਜਿਹੜਾ ਆ ਜਾਣਾ ਸਾਹਮਣੇ ਇੱਕ ਵਾਰ ਫੇਰ ਉੱਥੇ ਹੀ ਲੈ ਜਾਂਦਾ ਜਿੱਥੋਂ ਰੋਹਿਤ ਵੋਮੇਲਾ ਦੀ ਖੁਦਕੁਸ਼ੀ ਕਾਂਡ ਤੋਂ ਬਾਅਦ ਇੱਕ ਇਹ ਸਾਡੇ ਇੱਥੇ ਬਹੁਤ ਵੱਡਾ ਵਿਵਾਦ ਛਿੜਿਆ ਸੀਗਾ ਕਿ ਸਾਡੀਆਂ ਜੀ ਮੈਂ ਇਹ ਗੱਲ ਕਹਿ ਰਿਹਾ ਸੀਗਾ ਰਾਜਕਰਮਜੀਤ ਜੀ, ਸ਼ਾਇਦ ਉਹ ਕੋਈ ਨੈਟਵਰਕ ਦੀ ਸਮੱਸਿਆ ਆ ਗਈ ਜੀ, ਕਿ ਜੋ ਰੋਹਿਤ ਵੋਮੇਲਾ ਦੇ ਮਾਮਲੇ ਦੇ ਵਿੱਚੋਂ ਚੱਲਿਆ ਉਸ ਤੋਂ ਬਾਅਦ ਇੱਥੋਂ ਤੱਕ ਪਹੁੰਚਿਆ ਮੁੱਦਾ, ਇਹ ਮੁੱਦਾ ਇੱਕ ਵਾਰ ਫੇਰ ਉੱਥੇ ਹੀ ਲਿਆ ਖੜਾ ਕਰ ਗਿਆ ਸਾਰਿਆਂ ਨੂੰ ਕਿ ਕੀ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਸਭ ਕੁਝ ਠੀਕ ਆ, ਸਾਡਾ ਇੱਥੋਂ ਦਾ ਜਿਹੜਾ ਪ੍ਰਬੰਧਨ ਆ ਉਹ ਸਹੀ ਦਿਸ਼ਾ ਦੇ ਵਿੱਚ ਕੰਮ ਕਰਦਾ ਪਿਆ। ਇਹ ਮੁੰਡਾ ਜਿਹੜਾ ਖੁਦਕੁਸ਼ੀ ਕਰ ਗਿਆ ਦਾ ਨਾਂ ਰਜਨੀ ਮਥੂ ਕ੍ਰਿਸ਼ਨਨ ਸੀਗਾ, ਉਹਦਾ ਕਲਾਕਾਰ ਆਦਮੀ ਸੀਗਾ, ਕਈ ਇਹਦੇ ਚ ਪ੍ਰਤਿਭਾਵਾਂ ਸੀ, ਕਹਿ ਲਈਏ ਕਿ ਕਈ ਟੈਲੈਂਟਡ ਸੀ, ਕਈ ਟੈਲੈਂਟ ਦਾ ਸੁਮੇਲ ਸੀ ਇਹਦੇ ਵਿੱਚ। ਔਰ ਇਹਦਾ ਨਾਮ ਜਿਹੜਾ ਉਹਦਾ ਤੇ ਵੈਸੇ ਰਜਨੀ ਮਥੂ ਕ੍ਰਿਸ਼ਨ ਸੀਗਾ, ਉਹਦਾ ਨੂੰ ਰਜਨੀ ਕ੍ਰਿਸ਼ ਕਹਿੰਦੇ ਸਨ। ਔਰ ਕਵਿਤਾਵਾਂ ਵੀ ਲਿਖਦਾ ਸੀ, ਕਹਾਣੀਆਂ ਵੀ ਲਿਖਦਾ ਸੀ, ਐਕਟਿੰਗ ਦਾ ਵੀ ਸ਼ੌਂਕ ਸੀ। ਕੱਲ ਹੋਲੀ ਖੇਡੀ ਆਪਣੇ ਯਾਰਾਂ ਮਿੱਤਰਾਂ ਦੇ ਨਾਲ, ਫਿਰ ਉਸ ਤੋਂ ਬਾਅਦ ਆਪਣੇ ਦੋਸਤਾਂ ਦੇ ਨਾਲ ਖਾਣਾ ਬਣਾ ਖਾਧਾ, ਫਿਰ ਦੁਪਹਿਰੇ ਕਮਰੇ 'ਚ ਚਲਾ ਗਿਆ। ਉਸ ਤੋਂ ਬਾਅਦ ਕਹਿੰਦੇ ਕਿ 15-20 ਮਿੰਟਾਂ ਬਾਅਦ ਜਦੋਂ ਉਹਦੇ ਮਿੱਤਰਾਂ ਨੇ ਬੂਹਾ ਖੜਕਾਇਆ, ਬੂਹਾ ਨਹੀਂ ਖੋਲਿਆ, ਫਿਰ ਉਹਨਾਂ ਨੇ ਧੱਕਾ ਮਾਰ ਕੇ ਬੂਹਾ ਖੋਲਿਆ ਤੇ ਜਦ ਤੱਕ ਕਹਿੰਦੇ ਕਿ ਇਹ ਖੁਦਕੁਸ਼ੀ ਕਰ ਚੁੱਕਾ ਸੀਗਾ। ਹੁਣ ਇਹ ਇੱਕ ਕਹਾਣੀ ਦਾ ਪੱਖ ਆ। ਦੂਸਰੀ ਕਹਾਣੀ ਦਾ ਪੱਖ ਇਹ ਆ ਕਿ ਜਿਹੜੇ ਦੇ ਮਾਪੇ ਪਹੁੰਚੇ ਆ ਕੱਲ ਦਿੱਲੀ, ਉਹਨਾਂ ਨੇ ਪੋਸਟਮਾਰਟਮ ਕਰਵਾਉਣ ਤੋਂ ਨਾ ਕਰ ਦਿੱਤੀ। ਉਹ ਕਹਿੰਦੇ ਜੀ ਕਿ ਅਸੀਂ ਆਪਣੀ ਜੋ ਸਾਡੀ ਪਸੰਦ ਹੈ ਅਸੀਂ ਉਸ ਪਸੰਦ ਦਾ ਡਾਕਟਰੀ ਪੈਨਲ ਬਣਵਾਵਾਂਗੇ। ਦੂਜੀ ਗੱਲ ਇਹ ਆ ਕਿ ਅਸੀਂ CBI ਇਨਵੈਸਟੀਗੇਸ਼ਨ ਮੰਗਦੇ ਹਾਂ, ਉਸ ਇਨਵੈਸਟੀਗੇਸ਼ਨ ਲਈ ਪਹਿਲਾਂ ਹਾਂ ਕਰੋ, ਅਸੀਂ ਫਿਰ ਪੋਸਟਮਾਰਟਮ ਕਰਾਉਣਾ। ਗਰੀਬ ਮਾਪੇ ਆ, ਇਹ ਗਰੀਬ ਘਰ ਦਾ ਮੁੰਡਾ ਸੀਗਾ, ਪਰ ਦੱਸਦੇ ਆ ਕਿ ਮਰਨ ਤੋਂ ਕੁਛ ਦਿਨ ਪਹਿਲਾਂ ਇਹਨੇ ਇੱਕ ਫੇਸਬੁੱਕ ਤੇ ਪੋਸਟ ਪਾਇਆ ਸੀ ਜਿਹਦੇ ਵਿੱਚ ਇਹਨੇ MPhil ਤੇ PhD ਜਿਹੜੀ ਡਿਗਰੀ ਆ ਉਹਦੇ ਵਿੱਚ ਭੇਦਭਾਵ ਦਾ ਇਹਨੇ ਜ਼ਿਕਰ ਕੀਤਾ ਸੀ ਕਿ ਉੱਥੇ JNU ਦੇ ਵਿੱਚ ਇਹਨਾਂ ਮੁੱਦਿਆਂ ਤੇ ਵਿਤਕਰਾ ਹੋ ਰਿਹਾ। ਔਰ ਇਹ ਗੱਲ ਕਹਿ ਰਿਹਾ ਸੀ ਕਿ ਜਦੋਂ ਪੜ੍ਹਾਈ ਦੇ ਵਿੱਚ ਸਮਾਨਤਾ ਹੈ ਨਹੀਂ ਤੇ ਫਿਰ ਸਮਝ ਲਓ ਕਿਤੇ ਵੀ ਸਮਾਨਤਾ ਹੈ ਨਹੀਂ। ਇਹ ਉਹਦੀ ਆਖਰੀ ਪੋਸਟ ਦੇ ਵਿੱਚ ਇੱਕ ਦਰਦ ਜਿਹੜਾ ਛਲਕਿਆ ਸੀਗਾ। ਉਸ ਤੋਂ ਬਾਅਦ ਹੁਣ ਸਭ ਤੋਂ ਵੱਡਾ ਇਸ ਮਸਲੇ ਦੇ ਵਿੱਚ ਇਹ ਪੇਚ ਫਸਦਾ ਵਾ ਕਿ ਇਹ ਸਕਾਲਰ ਸੀਗਾ, ਖੋਜ ਕਰਤਾ ਸੀਗਾ, ਪੜ੍ਹਿਆ ਲਿਖਿਆ ਆਦਮੀ ਸੀਗਾ, ਕਿ ਇਹ ਇਸ ਤਰ੍ਹਾਂ ਕਿਉਂ ਕਰ ਗਿਆ। ਦੂਜੀ ਗੱਲ ਇਹ ਕਿ ਸੁਸਾਈਡ ਨੋਟ ਹੈ ਜਿਹੜਾ ਉਹ ਇੱਥੋਂ ਬਰਾਮਦ ਨਹੀਂ ਹੋਇਆ। ਜਦੋਂ ਵੀ ਕੋਈ ਇਸ ਤਰ੍ਹਾਂ ਦਾ ਕੋਈ ਬੰਦਾ ਖੁਦਕੁਸ਼ੀ ਕਰਦਾ ਤਾਂ ਆਪਣਾ ਕਾਰਨ ਜ਼ਰੂਰ ਲਿਖ ਕੇ ਜਾਂਦਾ, ਕਾਰਨ ਜ਼ਰੂਰ ਸਾਫ਼ ਕਰਕੇ ਜਾਂਦਾ। ਤੀਜੀ ਗੱਲ ਇਹ ਹੈ ਕਿ ਇਹ ਰੋਹਿਤ ਵੋਮੇਲਾ ਦੇ ਲਈ ਇਨਸਾਫ ਮੰਗਦੇ ਸੀਗੇ ਜਿਹੜੇ ਉਸ ਮੂਵਮੈਂਟ ਦੇ ਨਾਲ ਵੀ ਜੁੜਿਆ ਸੀਗਾ। ਹੁਣ ਤਾਰ ਉੱਧਰ ਨੂੰ ਜੁੜਦੀ ਹੈ, ਇਹ ਵੀ ਨਹੀਂ ਕਿਹਾ ਜਾ ਸਕਦਾ। ਮਾਪੇ ਇਹਦੇ ਇਹ ਕਹਿੰਦੇ ਕਿ ਬਿਲਕੁਲ ਠੀਕ ਠਾਕ, ਕਦੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ, ਇਸ ਤਰ੍ਹਾਂ ਦੀ ਨੌਬਤ ਅਜੇ ਆਈ ਨਹੀਂ ਕਿ ਇਹਨੇ ਇਸ਼ਾਰਾ ਵੀ ਕੀਤਾ ਹੋਵੇ ਕਿ ਉਹ ਨਿਰਾਸ਼ ਹੈ, ਹਤਾਸ਼ ਹੈ। ਸੋ ਸਾਰੇ ਪਾਸੇ ਸੂਈ ਘੁੰਮੀ ਜਾਂਦੀ ਹੈ। ਉਸ ਤਰ੍ਹਾਂ ਹਾਲੇ ਪੁਲਿਸ ਜਿਹੜੀ ਹੈ ਉਹ ਉੱਥੇ ਦੀ ਉੱਥੇ ਖੜੀ, ਉਹ ਕਹਿੰਦੀ ਜੀ ਖੁਦਕੁਸ਼ੀ ਦਾ ਸੋ ਇਹ ਹੁਣ ਇਨਵੈਸਟੀਗੇਸ਼ਨ ਦਾ ਮਾਮਲਾ, ਇਨਵੈਸਟੀਗੇਸ਼ਨ ਹੋਏਗੀ ਫਿਰ ਪਤਾ ਲੱਗੇਗਾ। ਪਰ ਕੁੱਲ ਮਿਲਾ ਕੇ ਯੂਨੀਵਰਸਿਟੀਆਂ ਦਾ ਪ੍ਰਬੰਧਨ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਘਿਰ ਗਿਆ।
ਔਰ ਅੱਜ ਇਹਦੀ ਲਾਸ਼ ਹੈ ਜਿਹੜੀ ਉਹ ਫਿਰ ਉੱਥੇ ਫ੍ਰੀਜ਼ਰ ਦੇ ਵਿੱਚ ਹੀ ਪਈ ਰਹੀ, ਮੋਰਚਰੀ ਦੇ ਵਿੱਚ ਪਈ ਰਹੀ ਹੈ, ਕਿਉਂਕਿ ਪੋਸਟਮਾਰਟਮ ਨਹੀਂ ਹੋ ਸਕਿਆ। ਮਾਪੇ ਇਹਦੇ ਜਿਹੜੇ ਉਹ ਹਾਲੇ ਵੀ ਅੜੇ ਕਿ CBI ਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਉਂਝ ਤੁਹਾਨੂੰ ਯਾਦ ਹੋਏਗਾ ਕਿ JNU ਦੇ ਵਿੱਚ ਜੋ ਨਜ਼ੀਮ ਮੁੰਡਾ ਸੀਗਾ ਜਿਹੜਾ, ਉਹ ਵੀ ਲਾਪਤਾ ਹੋਇਆ, ਅੱਜ ਤੱਕ ਉਹਦਾ ਵੀ ਕੋਈ ਪਤਾ ਨਹੀਂ ਲੱਗਿਆ। ਇਹਨਾਂ ਸਾਰੇ ਮਸਲਿਆਂ ਦੇ ਵਿੱਚ ਇੱਕ ਚੀਜ਼ ਜਿਹੜੀ ਹੈ ਉਹ ਸਾਂਝੀ ਹੈ ਕਿ ਇਹ ਸਾਰੇ ਹੀ ਜੇ ਆਪਾਂ ਰੋਹਿਤ ਵਮੂਲਾ ਦੀ ਗੱਲ ਕਰ ਲਈਏ ਜਾਂ ਇਹਦੀ ਮਥੂ ਕ੍ਰਿਸ਼ਨਨ ਦੀ ਗੱਲ ਕਰ ਲਈਏ ਜਾਂ ਨਜ਼ੀਮ ਦੀ, ਤਾਂ ਇਹ ਸਾਰੇ ਹੀ ਮਾਮਲੇ ਜਿਹੜੇ ਉਹ ਇੱਕ ਸਮਾਨਤਾ ਰੱਖਦੇ ਕਿ ਜਾਂ ਤੇ ਦਲਿਤ ਸਨ ਜਾਂ ਫਿਰ ਘੱਟ ਗਿਣਤੀਆਂ ਨਾਲ ਸੰਬੰਧਿਤ ਸਨ। ਜੀ ਜੀ। ਅਗਲੀ ਆਪਾਂ ਮਿੰਟੋ ਜੀ ਗੱਲ ਕਰੀਏ ਵੀ ਮਾਇਆਵਤੀ ਨੇ ਲਾਇਆ EVM ਮਸ਼ੀਨਾਂ 'ਚ ਗੜਬੜੀ ਹੋਣ ਦੇ ਦੋਸ਼, ਕੇਜਰੀਵਾਲ ਨੇ ਵੀ MCD ਚੋਣਾਂ ਬੈਲਟ ਪੇਪਰਾਂ ਨਾਲ ਕਰਾਉਣ ਦੀ ਜਿਹੜੀ ਹੈ ਜੀ ਮੰਗ ਕੀਤੀ, ਪਰ ਚੋਣ ਕਮਿਸ਼ਨ ਨਹੀਂ ਮੰਨਿਆ। ਦੇਖੋ, ਇਹ ਇਸ ਸਮੇਂ ਬੜੀ ਤਿੱਖੀ ਬਹਿਸ ਛਿੜੀ ਹੋਈ ਹੈ ਇਸ ਮੁੱਦੇ ਨੂੰ ਲੈ ਕੇ। ਸਾਡੇ ਪੰਜਾਬ ਦੇ ਵਿੱਚ ਵੀ ਇਸ ਵੇਲੇ ਬਹੁਤ ਭਖਵਾਂ ਮੁੱਦਾ ਬਣਿਆ ਖਲੋਤਾ ਹੈ ਕਿ ਜੀ EVM ਮਸ਼ੀਨਾਂ ਦੇ ਵਿੱਚ ਛੇੜਛਾੜ ਹੋਈ ਹੈ ਜੀ, ਕਿਉਂਕਿ ਬਹੁਜਨ ਸਮਾਜ ਪਾਰਟੀ ਵੀ UP ਦੇ ਵਿੱਚ ਇਸੇ ਤਰ੍ਹਾਂ ਦੀ ਸੱਟ ਖਾ ਕੇ ਬੈਠੀ ਹੈ ਜਿਸ ਤਰ੍ਹਾਂ ਦੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਖਾਧੀ ਹੈ। ਉਹ ਇਸ ਮੁੱਦੇ ਨੂੰ ਬਹੁਤ ਸ਼ਿੱਦਤ ਦੇ ਨਾਲ ਚੁੱਕਦੀ ਪਏ ਕਿ EVM ਮਸ਼ੀਨਾਂ ਦੇ ਵਿੱਚ ਕਿਤੇ ਨਾ ਕਿਤੇ ਗੜਬੜੀ ਹੋਈ ਹੈ। ਬੀਬੀ ਮਾਇਆਵਤੀ ਨੇ ਇੱਥੋਂ ਤੱਕ ਆਖ ਦਿੱਤਾ ਕਿ ਜੇ ਲੋਕਤੰਤਰ ਨੂੰ ਬਚਾਉਣਾ ਵਾ ਤੇ ਫਿਰ ਇਹ EVM ਵਾਲੀਆਂ ਮਸ਼ੀਨਾਂ ਜਿਹੜੀਆਂ ਇਹ ਲੌਕ ਕਰਕੇ ਪੇਟੀ 'ਚ ਰੱਖ ਕੇ ਸਾਨੂੰ ਬੈਲਟ ਪੇਪਰ ਕੱਢਣੇ ਪੈਣਗੇ। ਇੱਧਰੋਂ ਅੱਜ ਅਰਵਿੰਦ ਕੇਜਰੀਵਾਲ ਨੇ ਮੰਗ ਕਰ ਦਿੱਤੀ ਨੇ ਤੇ ਆਪਣੇ ਪ੍ਰਿੰਸੀਪਲ ਸੈਕਟਰੀ ਨੂੰ ਕਹਿ ਦਿੱਤਾ ਕਿ ਪੱਤਰ ਲਿਖੋ ਚੋਣ ਕਮਿਸ਼ਨ ਨੂੰ, ਕਿਉਂਕਿ ਅੱਜ ਹੀ ਤਰੀਕਾ ਦਾ ਐਲਾਨ ਹੋਣਾ ਸੀਗਾ ਦਿੱਲੀ ਨਗਰ ਨਿਗਮ ਚੋਣਾਂ ਲਈ। ਤੇ ਇਹਨੇ ਕਿਹਾ ਕਿ ਪੱਤਰ ਲਿਖੋ ਕਿ ਸਾਡੀਆਂ ਜਿਹੜੀਆਂ ਇੱਥੋਂ ਦੀਆਂ ਚੋਣਾਂ ਹੈ ਉਹ EVM ਮਸ਼ੀਨਾਂ ਰਾਹੀਂ ਨਹੀਂ ਬੈਲਟ ਪੇਪਰਾਂ ਰਾਹੀਂ ਹੋਣੀਆਂ ਚਾਹੀਦੀਆਂ। ਹਾਲਾਂਕਿ ਇਸ ਮੰਗ ਨੂੰ ਠੁਕਰਾ ਦਿੱਤਾ ਗਿਆ। MCD ਦੀਆਂ ਚੋਣਾਂ ਜਿਹੜੀਆਂ ਉਹਨਾਂ ਦਾ ਐਲਾਨ ਹੋ ਗਿਆ 22 ਅਪ੍ਰੈਲ ਨੂੰ ਹੋਣੀਆਂ, ਉਹਨਾਂ ਨੇ ਕਿਹਾ ਕਿ ਨਹੀਂ EVM ਮਸ਼ੀਨਾਂ ਹੀ ਵਰਤੀਆਂ ਜਾਣਗੀਆਂ। ਸੋ ਕੁੱਲ ਮਿਲਾ ਕੇ ਜੇ ਦੇਖੀਏ ਇਕੱਲਾ ਅਰਵਿੰਦ ਕੇਜਰੀਵਾਲ ਦਾ ਮੁੱਦਾ ਨਹੀਂ, ਬਹੁਜਨ ਸਮਾਜ ਪਾਰਟੀ ਵਾਲਿਆਂ ਦਾ ਮੁੱਦਾ ਨਹੀਂ, ਕਾਂਗਰਸ ਦਾ ਅਜੇ ਮਾਕਨ ਹੈ ਜਿਹੜਾ ਦਿੱਲੀ ਦਾ ਉੱਥੇ ਦਾ ਮੁਖੀਆ, ਉਹ ਵੀ ਇਸ ਮੰਗ ਨੂੰ ਚੁੱਕਦਾ ਪਿਆ। ਹੁਣ ਕਮਾਲ ਦੀ ਗੱਲ ਤੇ ਇਹ ਹੈ ਕਿ ਅੱਜ ਇਹ ਪਾਰਟੀਆਂ ਇਸ ਮੁੱਦੇ ਨੂੰ ਚੁੱਕਦੀਆਂ ਪਈਆਂ, ਕਦੇ ਭਾਰਤੀ ਜਨਤਾ ਪਾਰਟੀ ਵੀ ਇਸ ਮੁੱਦੇ ਨੂੰ ਚੁੱਕਦੀ ਹੁੰਦੀ ਸੀ। ਯਾਨੀ ਕਹਿ ਲਈਏ ਕਿ ਅੱਜ ਇਹ ਪਾਰਟੀਆਂ ਭਾਰਤੀ ਜਨਤਾ ਪਾਰਟੀ ਦੇ ਚੁੱਕੇ ਮੁੱਦੇ ਦਾ ਹੀ ਸਮਰਥਨ ਕਰਦੀਆਂ ਪਈਆਂ। 2009 ਦੇ ਵਿੱਚ ਜਦੋਂ ਇਹ ਚੋਣਾਂ ਹਾਰ ਗਏ ਭਾਰਤੀ ਜਨਤਾ ਪਾਰਟੀ ਵਾਲੇ ਤੇ ਜਿਹੜੀ UPA ਸਰਕਾਰ ਸੀਗੀ ਰਿਪੀਟ ਹੋ ਗਈ, ਉਸ ਸਮੇਂ ਲਾਲ ਕ੍ਰਿਸ਼ਨ ਅਡਵਾਨੀ ਨੇ ਮੁੱਦਾ ਚੁੱਕਿਆ ਸੀ। ਉਹ ਕਹਿੰਦਾ ਸੀ ਕਿ EVM ਮਸ਼ੀਨਾਂ ਜਿਹੜਾ ਇਹ ਠੱਗੀ ਦਾ ਸਾਧਨ ਹੈ, ਇਹਨਾਂ ਦੇ ਵਿੱਚ ਹੇਰਾਫੇਰੀ ਦੀ ਬਹੁਤ ਗੁੰਜਾਇਸ਼ ਰਹਿੰਦੀ ਹੈ, ਇਸ ਕਰਕੇ ਬੰਦ ਕਰਨੀਆਂ ਚਾਹੀਦੀਆਂ। ਪਰ ਉਸ ਤੋਂ ਬਾਅਦ ਇਹ ਸਭ ਕੁਝ ਜਿਹੜਾ ਬਦਲ ਗਿਆ ਉਸ ਵੇਲੇ ਜਦੋਂ ਉਹਨਾਂ ਹੀ ਮਸ਼ੀਨਾਂ ਨੇ ਅਡਵਾਨੀ ਸਾਹਿਬ ਦੀ ਪਾਰਟੀ ਨੂੰ 2014 ਦੇ ਵਿੱਚ ਫਤਿਹ ਦੇ ਦਿੱਤੀ। ਉਦੋਂ ਵੀ ਬੋਲੇ, ਉਦੋਂ ਕਹਿੰਦੇ ਜੀ ਸਭ ਠੀਕ ਠਾਕ ਆ। ਸੋ ਇੱਥੇ ਹੁਣ ਸਵਾਲ ਇਹੋ ਹੀ ਖੜਾ ਹੁੰਦਾ ਹੈ ਕਿ ਜੇਕਰ ਮਸ਼ੀਨਾਂ ਦੇ ਵਿੱਚ ਗੜਬੜੀ ਹੋਈ ਤੇ ਫਿਰ ਜਿਹੜੇ ਗੋਆ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪਛੜੇਵੇਂ ਹੋਏ ਆ, ਉੱਥੇ ਪਛੜ ਗਈ ਹੈ ਜਿਹੜੀ ਭਾਰਤੀ ਜਨਤਾ ਪਾਰਟੀ, ਉਹ ਕੀ ਕਾਰਨ ਰਹੇ ਹੋਣਗੇ, ਜਾਂ ਫਿਰ ਮਣੀਪੁਰ ਦੇ ਵਿੱਚ ਜਿਹੜੀਆਂ ਕਾਂਗਰਸ ਤੋਂ ਘੱਟ ਸੀਟਾਂ ਰਹੀਆਂ ਉਹ ਕੀ ਕਾਰਨ ਰਹੇ ਹੋਣਗੇ ਕਿ ਉੱਥੇ ਮਸ਼ੀਨਾਂ ਦੇ ਵਿੱਚ ਗੜਬੜੀ ਨਹੀਂ ਸੀ ਕੀਤੀ ਜਾ ਸਕਦੀ। ਜੇ ਆਪਾਂ ਉੱਤਰਾਖੰਡ ਦਾ ਵੇਖ ਲਈਏ, ਉੱਥੋਂ ਇਸ ਤਰ੍ਹਾਂ ਦਾ ਕੋਈ ਰੌਲਾ ਸੁਣਾਈ ਨਹੀਂ ਦਿੱਤਾ। UP ਤੇ ਪੰਜਾਬ ਦੇ ਵਿੱਚੋਂ ਹੀ ਇਸ ਤਰ੍ਹਾਂ ਦੀਆਂ ਇਹ ਗੱਲਾਂ ਸੁਣਨ ਨੂੰ ਮਿਲਦੀਆਂ। ਉਂਝ ਜੇ ਆਪਾਂ ਰਾਜ ਕਰਨਵੀਰ ਸਿੰਘ ਜੀ ਇਸ ਮੁੱਦੇ ਨੂੰ ਲੈ ਕੇ ਗੱਲ ਸਮੇਟਣੀ ਹੋਵੇ ਤੇ ਇੱਥੇ ਆ ਕੇ ਮੁੱਕਦੀ ਹੈ ਕਿ ਇੱਥੇ EVM ਮਸ਼ੀਨਾਂ ਨੂੰ ਲੈ ਕੇ ਦੋ ਰਾਏ ਆ। ਇੱਕ ਉਹ ਲੋਕ ਨੇ ਜਿਹੜੇ ਕਹਿੰਦੇ ਕਿ EVM ਮਸ਼ੀਨਾਂ ਦੇ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ, ਸੰਭਵ ਹੈ, ਪਰ ਦੂਜਾ ਧੜਾ, ਦੂਜਾ ਤਬਕਾ, ਚਾਹੇ ਉਹ ਤਕਨੀਕੀ ਮਾਹਰ ਆ, ਚਾਹੇ ਉਹ ਹੋਰ ਬੁੱਧੀਜੀਵੀ ਹੈ, ਚਾਹੇ ਉਹ ਇਲੈਕਸ਼ਨ ਦੇ ਨਾਲ ਜੁੜੇ ਜਿਹੜੇ ਕਰਮਚਾਰੀ ਡਿਊਟੀਆਂ ਨਿਭਾਉਣ ਵਾਲੇ ਆ, ਇਹ ਸਾਰੇ ਦੋ ਧੜਿਆਂ ਦੇ ਵਿੱਚ ਵੰਡੇ ਆ। ਤੇ ਇੱਕ ਜਿਹੜਾ ਦੂਜਾ ਧੜਾ, ਇਹ ਸਮਾਂਤਰ ਧੜੇ ਦੇ ਜਿਹੜੇ ਕਹਿੰਦੇ ਕਿ ਹੇਰਾਫੇਰੀ ਸੰਭਵ ਹੈ। ਪ੍ਰੋਬਲਮ ਚੱਲ ਰਹੀ ਹੈ ਜੀ ਨੈਟਵਰਕ ਦੇ ਵਿੱਚ, ਤੇ ਕੋਸ਼ਿਸ਼ ਕਰਦੇ ਹਾਂ ਜੀ ਮੈਂ ਮੁੜ ਕੇ ਦੁਬਾਰਾ ਮਿੰਟੂ ਜੀ ਦੇ ਨਾਲ ਜਿਹੜਾ ਜੀ ਰਾਬਤਾ ਕਾਇਮ ਕੀਤਾ ਜਾ ਸਕੇ। ਤੇ ਸਰੋਤਿਓ ਇੱਦਾਂ ਹੀ ਜੁੜੇ ਰਹੋ ਤੇ ਆਪਣੀ ਗੱਲਬਾਤ ਦਾ ਸਿਲਸਿਲਾ ਆਪਾਂ ਇੱਦਾਂ ਹੀ ਜਾਰੀ ਰੱਖਾਂਗੇ। ਮਾਫੀ ਚਾਹੁੰਦੇ ਹਾਂ ਸਰੋਤਿਓ, ਤਕਨੀਕੀ ਜਿਹੜੀ ਜੀ ਸਮੱਸਿਆਵਾਂ ਜਿਹੜੀਆਂ ਜੀ ਆ ਰਹੀਆਂ, ਤੇ ਟਰਾਈ ਕਰਦੇ ਹਾਂ ਜੀ ਵੱਧ ਤੋਂ ਵੱਧ ਜਿਹੜੇ ਜੀ ਠੀਕ ਰਹਿਣ, ਪਰ ਇਹਨਾਂ ਦੇ ਉੱਤੇ ਜਿਹੜਾ ਜੀ ਜ਼ੋਰ ਕੋਈ ਨਹੀਂ ਚੱਲਦਾ। ਤੇ ਜੀ ਮਿੰਟੂ ਜੀ ਸਵਾਗਤ ਹੈ ਜੀ ਇੱਕ ਵਾਰੀ ਫੇਰ। ਸ਼ੁਕਰੀਆ ਜੀ ਰਾਜਕਰਨਵੀਰ ਸਿੰਘ ਜੀ, ਵਾਕਿਆ ਸਹੀ ਗੱਲ ਕਹੀ ਤੁਸੀਂ, ਤਕਨੀਕ ਤੇ ਕਿਸੇ ਦਾ ਜ਼ੋਰ ਨਹੀਂ ਜੀ। ਇਹ ਜਿੱਦਾਂ EVM ਤੇ ਜ਼ੋਰ ਨਹੀਂ, ਸ਼ਾਇਦ ਇੱਦਾਂ ਹੀ ਇੱਥੇ ਜ਼ੋਰ ਨਹੀਂ।
ਹਾਂ, ਬਿਲਕੁਲ ਬਿਲਕੁਲ, ਈਵੀਐਮ ਵਾਲਾ ਵੀ ਮੁੱਦਾ ਜਿਹੜਾ ਉਹ ਆਪਣਾ ਵਿੱਚ ਹੀ ਰਹਿ ਗਿਆ। ਜੀ। ਅਸਲ ਦੇ ਵਿੱਚ ਹੁਣ ਦੇਖੋ, ਇੱਥੇ ਉਹ ਜਿਹੜੀ ਭਖਵੀਂ ਬਹਿਸ ਆ, ਉਹ ਦੋ ਦੋ ਵਿਚਾਰਾਂ ਨੂੰ ਲੈ ਕੇ, ਦੋ ਤਕਰਾਰਾਂ ਨੂੰ ਲੈ ਕੇ ਆ। ਇੱਕ ਵਿਚਾਰ ਇਹ ਗੱਲ ਕਹਿੰਦਾ ਕਿ ਈਵੀਐਮ ਮਸ਼ੀਨਾਂ ਦੇ ਵਿੱਚ ਗੜਬੜੀ ਸੰਭਵ ਹੈ, ਦੂਜਾ ਇਸ ਵਿਚਾਰ ਨੂੰ ਕੱਟਦਾ। ਸੋ ਮੇਰੇ ਖਿਆਲ ਦੇ ਨਾਲ ਜਿਹੜੀ ਵੀ ਤਨਜ਼ੀਮ ਹਾਰ ਜਾਂਦੀ ਹੈ, ਜਿਹੜੀ ਵੀ ਸਿਆਸੀ ਪਾਰਟੀ ਹਾਰ ਜਾਂਦੀ ਹੈ, ਉਹਦੇ ਕੋਲ ਇੱਕ ਬਹਾਨਾ ਜ਼ਰੂਰ ਹੈ। ਪਰ ਇੱਥੇ ਅਕਾਲੀ ਨਹੀਂ ਬੋਲਦੇ ਪਏ, ਉਹਨਾਂ ਦੀ ਭੇਤ ਭਰੀ ਚੁੱਪ ਬਰਕਰਾਰ ਹੈ ਇਸ ਮੁੱਦੇ ਤੇ ਜਦ ਕਿ ਕਾਂਗਰਸੀ ਕਹਿੰਦੇ ਆ ਕਿ ਈਵੀਐਮ ਮਸ਼ੀਨਾਂ ਜਿਹੜੀਆਂ ਨੇ ਉਹ ਬਿਲਕੁਲ ਸਹੀ ਨੇ। ਉਹਨਾਂ ਨੇ ਦੇਖੋ, ਹੁਣ ਕਾਂਗਰਸ ਉੱਥੇ ਦਿੱਲੀ ਚ ਰੌਲਾ ਪਾ ਰਹੀ ਹੈ ਯੂਪੀ ਬਾਰੇ, ਪਰ ਜੀ। ਇੱਥੇ ਪੰਜਾਬ ਦੇ ਵਿੱਚ ਕਹਿੰਦੇ ਆ ਕਿ ਈਵੀਐਮ ਮਸ਼ੀਨਾਂ ਸਹੀ ਹੈ। ਸੋ ਇਸ ਮਸਲੇ ਦਾ ਹੱਲ ਹੈ ਜਿਹੜਾ, ਉਹ ਖੀਰੀ ਤੇ ਤੁਹਾਨੂੰ ਲੱਭਣਾ ਪਵੇਗਾ। ਜਾਂ ਤੇ ਫਿਰ ਇਹ ਹੋ ਸਕਦਾ ਹੈ ਕਿ ਤੁਸੀਂ ਕੋਈ ਆਪਣਾ ਪੈਨਲ ਬਣਾ ਲਓ, ਪੈਨਲ ਬਣਾ ਕੇ ਇੱਕ ਵਾਰੀ ਦੁਬਾਰ ਤੋਂ ਫਿਰ ਇਸ ਚੀਜ਼ ਨੂੰ ਯਕੀਨੀ ਬਣਾ ਲਓ ਕਿ ਕੀ ਇਸ ਈਵੀਐਮ ਮਸ਼ੀਨਾਂ ਦੇ ਸਿਸਟਮ ਨੂੰ ਭੇਦਣਾ ਜਿਹੜਾ ਉਹ ਅਸੰਭਵ ਹੈ, ਤੇ ਜਾਂ ਫਿਰ ਤੁਸੀਂ ਜਿਹੜਾ ਤੁਹਾਡੇ ਕੋਲ ਇੱਕ ਰਵਾਇਤੀ ਸਿਸਟਮ ਹੈ ਬੈਲਟ ਪੇਪਰ ਵਾਲਾ, ਜਾਂ ਫਿਰ ਤੁਸੀਂ ਉਹਦੇ ਤੇ ਵਾਪਸ ਮੁੜ ਜਾਓ। ਤੁਹਾਡੇ ਕੋਲ ਦੋ ਹੀ ਆਪਸ਼ਨ ਹੈ ਮੇਰੇ ਖਿਆਲ ਦੇ ਨਾਲ। ਇਹ ਵਰਤ ਕੇ ਇੱਕ ਪਾਸੇ ਇਸ ਰੇੜਕੇ ਨੂੰ ਲਾਉਣਾ ਚਾਹੀਦਾ, ਕਿਉਂਕਿ ਇਕੱਲੇ ਲੋਕ ਹੀ ਨਹੀਂ, ਲੋਕਤੰਤਰ ਵੀ ਇਹਦੇ ਨਾਲ ਚੱਕਰਾਂ 'ਚ ਪਿਆ ਫਿਰਦਾ ਹੈ। ਕਿਉਂਕਿ ਜਿਹੜਾ ਹਾਰ ਜਾਂਦਾ ਉਹ ਰੌਲਾ ਪਾਉਂਦਾ, ਜਿਹੜਾ ਜਿੱਤ ਜਾਂਦਾ ਉਹ ਕਹਿੰਦਾ ਜੀ ਸਭ ਅੱਛਾ ਹੈ, ਸਭ ਅੱਛਾ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਬੈਂਗਲੌਰ ਵਿੱਚ ਇੱਕ ਉੱਤਰ ਪੂਰਬੀ ਵਿਦਿਆਰਥੀ ਹੋਇਆ ਵਹਿਸ਼ਤ ਦਾ ਸ਼ਿਕਾਰ। ਇਹ ਬੜੀ ਘਟਨਾ ਜਿਹੜੀ ਉਹ ਵਾਕਈ ਬੇਰਹਿਮੀ ਵਾਲੀ ਆ, ਬੇਸ਼ਰਮੀ ਵਾਲੀ ਆ। ਅਸਲ ਦੇ ਵਿੱਚ ਉੱਥੇ ਇੱਕ ਵਿਦਿਆਰਥੀ ਪੜ੍ਹਦਾ ਸੀ ਬੰਗਲੌਰ ਦੇ ਵਿੱਚ, ਜਿਹੜਾ ਕਿ ਅਰੁਣਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸੀਗਾ। ਨਿਗਿਓ ਤਾਮਾ ਉਹਦਾ ਨਾਮ ਸੀਗਾ। ਉਹ ਮੁੰਡਾ ਕਿਰਾਏ ਦੇ ਮਕਾਨ ਤੇ ਰਹਿੰਦਾ ਸੀ, ਮਾਲਕ ਮਕਾਨ ਦਾ ਨਾਮ ਸੀਗਾ ਹਿੰਮਤ ਕੁਮਾਰ। ਉਹਦਾ ਇਲਜ਼ਾਮ ਹੈ ਉਸ ਵਿਦਿਆਰਥੀ ਦਾ ਕਿ ਮੈਂ ਪਾਣੀ ਹੈ ਜਿਹੜਾ ਉਹ ਥੋੜਾ ਜਿਹਾ ਜ਼ਿਆਦਾ ਵਰਤ ਲਿਆ, ਵਧੇਰੇ ਜ਼ਿਆਦਾ ਵਰਤ ਲਿਆ। ਹਿਗੋ ਤਾਮਾ ਉਹਦਾ ਨਾਮ ਸੀਗਾ, ਮੈਂ ਗਲਤੀ ਨਾਲ ਨਿਗੋ ਤਾਮਾ ਕਹਿ ਗਿਆ। ਨਿਗੋ ਤਾਮਾ ਮੁੰਡੇ ਦਾ ਨਾਮ ਸੀਗਾ, ਤੇ ਉਹਦਾ ਇਲਜ਼ਾਮ ਆ ਕਿ ਮੈਂ ਪਾਣੀ ਥੋੜਾ ਜਿਹਾ ਜ਼ਿਆਦਾ ਵਰਤ ਲਿਆ, ਉਹਦੇ ਕਰਕੇ ਜਿਹੜਾ ਮਕਾਨ ਮਾਲਕ ਸੀ ਉਹ ਤੈਸ਼ ਦੇ ਵਿੱਚ ਆ ਗਿਆ। ਉਹਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ, ਉਦੋਂ ਤੱਕ ਕੁੱਟਿਆ ਜਦੋਂ ਤੱਕ ਮੈਂ ਲਹੂ ਲੁਹਾਨ ਨਹੀਂ ਹੋ ਗਿਆ। ਫਿਰ ਦੱਸਦੇ ਆ ਕਿ ਉਸ ਮੁੰਡੇ ਨੂੰ ਕਿਹਾ ਗਿਆ ਕਿ ਮੇਰੇ ਛਿੱਤਰ ਚੱਟ, ਉਹਦੇ ਤੋਂ ਜੁੱਤੀ ਚਟਾਈ ਗਈ ਜੀਭਾਂ ਦੇ ਨਾਲ। ਫਿਰ ਉਹ ਵਿਦਿਆਰਥੀ ਜਿਹੜਾ ਬਹੁਤ ਬੁਰੀ ਹਾਲਤ ਦੇ ਵਿੱਚ ਹਸਪਤਾਲ 'ਚ ਗਿਆ। ਹਸਪਤਾਲ ਤੋਂ ਬਾਅਦ ਇਹ ਗੱਲ ਪਹਿਲਾਂ ਤੇ ਦੱਬਣ ਦੀ ਕੋਸ਼ਿਸ਼ ਕੀਤੀ ਗਈ, ਪਰ ਬਾਅਦ 'ਚ ਨਿਕਲਦੀ ਗੱਲ ਜਦੋਂ ਮੀਡੀਆ ਦੇ ਗਲਿਆਰਿਆਂ ਤੱਕ ਆ ਗਈ, ਫਿਰ ਪੁਲਿਸ ਥੋੜੀ ਜਿਹੀ ਹਰਕਤ 'ਚ ਆਈ, ਉਸ ਦੋਸ਼ੀ ਨੂੰ ਉਹਦਾ ਗ੍ਰਿਫਤਾਰ ਕਰ ਲਿਆ ਗਿਆ। ਪਰ ਇਹ ਇਹੋ ਜਿਹੀ ਪਹਿਲੀ ਘਟਨਾ ਨਹੀਂ, ਉੱਤਰੀ ਪੂਰਬੀ ਰਾਜਾਂ ਦੇ ਵਿਦਿਆਰਥੀਆਂ ਨਾਲ ਇਹ ਪਹਿਲੀ ਘਟਨਾ ਨਹੀਂ। ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਸ਼ਾਇਦ ਦਿੱਲੀ ਦੇ ਵਿੱਚ 2 ਸਾਲ ਦੇ ਪਹਿਲਾਂ ਦੀ ਗੱਲ ਆ, ਇੱਕ ਮੁੰਡੇ ਦੇ ਇਸ ਤਰ੍ਹਾਂ ਹੀ, ਅਰੁਣਾਚਲ ਪ੍ਰਦੇਸ਼ ਦਾ ਮੁੰਡਾ ਸੀਗਾ, ਉਹ ਆਪਣੇ ਸਾਥੀਆਂ ਨਾਲ ਕਿਤੇ ਬਾਜ਼ਾਰ 'ਚ ਗਿਆ। ਉਹਦਾ ਨਾਮ ਨਿੱਦੋ ਤਾਨੀਆਮ ਸੀਗਾ, ਸ਼ਾਇਦ 20 ਸਾਲਾਂ ਦਾ ਸੀ। ਉਹਦੇ ਵਾਲ ਉਸੇ ਤਰ੍ਹਾਂ ਦੇ ਸੀ ਜਿਸ ਤਰ੍ਹਾਂ ਦੇ ਉੱਤਰੀ ਪੂਰਬੀ ਲੋਕਾਂ ਦੇ ਹੁੰਦੇ ਆ। ਉਹ ਵਾਲਾਂ ਨੂੰ ਲੈ ਕੇ ਕਿਸੇ ਨੇ ਉਹਦੇ ਤੇ ਟਿੱਪਣੀ ਕੀਤੀ, ਉਹ ਖਿੱਚ ਗਿਆ, ਉਹਨੇ ਬਹਿਸ ਕੀਤੀ ਉਸ ਬੰਦੇ ਨਾਲ। ਇਸੇ ਬਹਿਸ ਦੇ ਵਿੱਚ ਉਹ ਮੁੰਡਾ ਸੀਗਾ ਜਿਹੜਾ ਤਾਨੀਆਮ, ਉਹਨੇ ਕਿਤੇ ਦੁਕਾਨ ਦਾ ਸ਼ੀਸ਼ਾ ਤੋੜਤਾ, ਤੇ ਭੀੜ ਨੇ ਉੱਥੇ ਫੜ ਕੇ ਇੰਨਾ ਕੁੱਟਿਆ ਮਰ ਗਿਆ ਸੀ ਮੁੰਡਾ। ਇਸ ਤੋਂ ਬਾਅਦ ਹੋਰ ਵੀ ਕਈ ਇਸ ਤਰ੍ਹਾਂ ਦੇ ਅਰੁਣਾਚਲ ਪ੍ਰਦੇਸ਼ ਦੇ ਖਾਸ ਤੌਰ ਤੇ ਜਾਂ ਅਸਮ ਦੇ ਜਿਹੜੇ ਵਿਦਿਆਰਥੀ ਦਿੱਲੀ 'ਚ ਪੜ੍ਹਦੇ ਜਾਂ ਹੋਰ ਮੈਟਰੋ ਸਿਟੀਜ਼ ਦੇ ਵਿੱਚ ਪੜ੍ਹਨ ਆਉਂਦੇ ਆ, ਉਹਨਾਂ ਤੇ ਹਮਲੇ ਕੀਤੇ ਜਾਂਦੇ ਆ ਜੀ। ਔਰ ਕਮਾਲ ਦੀ ਗੱਲ ਤੇ ਇਹ ਆ, ਤੁਸੀਂ ਹੈਰਾਨ ਰਹੋਗੇ ਕਿ ਅਸੀਂ ਨਸਲੀ ਹਮਲਿਆਂ ਦਾ ਬਾਹਰ ਦਾ ਰੌਲਾ ਪਾਉਂਦੇ ਆ, ਸਾਡੇ ਇੱਥੇ ਭਾਰਤ ਦੇ ਵਿੱਚ ਵੀ ਇਹੋ ਕੁਝ ਚੱਲਦਾ ਪਿਆ। ਤੁਸੀਂ ਦੂਰ ਨਾ ਜਾਓ, ਇਸੇ ਬੰਗਲੌਰ ਦੇ ਵਿੱਚ ਸਾਡੇ ਬਹੁਤ ਸਾਰੇ ਪੰਜਾਬੀ ਮੁੰਡੇ ਕੰਮ ਕਰਦੇ ਆ, ਤੇ ਉਹਨਾਂ ਦੀ ਵੀ ਇਹੋ ਸ਼ਿਕਾਇਤ ਆ। ਉਹ ਕਹਿੰਦੇ ਕਿ ਸਾਨੂੰ ਇੱਥੋਂ ਸ਼ਰੇਆਮ ਇਸ ਗੱਲ ਦੀ ਸਾਨੂੰ ਇੱਥੇ ਇਹ ਮਿਹਣਾ ਮਾਰਦੇ, ਇਸ ਗੱਲ ਦੀ ਟੌਂਟ ਮਾਰਦੇ ਆ ਕਿ ਜਾਂ ਤੇ ਤੁਸੀਂ ਕੰਨੜ ਸਿੱਖੋ ਇੱਥੇ, ਤੇ ਜਾਂ ਇੱਥੋਂ ਤੁਸੀਂ ਲਾਂਭੇ ਹੋ ਜਾਓ। ਇਹ ਜੇ ਤੁਸੀਂ ਇਸ ਸਟੇਟ ਦੇ ਵਿੱਚ ਰਹਿਣਾ, ਇਸ ਸੱਭਿਆਚਾਰ ਦੇ ਵਿੱਚ ਰਹਿਣਾ, ਤੇ ਤੁਹਾਨੂੰ ਇਹ ਸੱਭਿਆਚਾਰ ਅਪਣਾਉਣਾ ਪਊਗਾ। ਉਹ ਕਹਿੰਦੇ ਕਿ ਇਹ ਕੀ ਹੋਇਆ, ਇਹ ਜ਼ਬਰਦਸਤੀ ਕਾਹਦੀ ਆ? ਠੀਕ ਆ, ਸਾਨੂੰ ਕੰਮ ਚਲਾਉਣ ਲਈ ਜਿੰਨੀ ਕੋਈ ਭਾਸ਼ਾ ਦੀ ਜ਼ਰੂਰਤ ਹੈ ਅਸੀਂ ਸਿੱਖਦੇ, ਅਸੀਂ ਬੋਲਦੇ ਹਾਂ। ਇਹ ਥੋੜੀ ਹੈ ਕਿ ਤੁਸੀਂ ਹੁਣ ਸਾਡੇ ਤੇ ਆਪਣਾ ਸੱਭਿਆਚਾਰ ਥੋਪੋਗੇ। ਇਹ ਬਹੁਤ ਸਾਰੇ ਸਾਡੇ ਤੋਂ ਦੇ ਪੰਜਾਬੀ ਜਾਂ ਹੋਰ ਨਾਲ ਦੇ ਸਟੇਟਾਂ ਦੇ ਜਿਹੜੇ ਗਏ ਆ ਬੰਗਲੌਰ ਦੇ ਵਿੱਚ, ਇਹ ਬੰਦੇ ਸ਼ਿਕਾਇਤ ਕਰਦੇ ਆ। ਪਰ ਇਸ ਚੀਜ਼ ਨੂੰ ਰੋਕਣ ਦੀ ਥਾਂ ਤੇ ਅੱਜ ਇੱਕ RSS ਦਾ ਬਹੁਤ ਵੱਡਾ ਵਿਚਾਰਕਾ ਕੱਢਿਆ ਸੀ। ਉਹ ਦੇਖੋ ਜੀ, ਬਾਹਰਲੇ ਮੁਲਕਾਂ ਦੇ ਵਿੱਚ ਇੱਕਾ ਦੁੱਕਾ ਹਮਲੇ ਹੋ ਜਾਂਦੇ ਆ, ਸਾਡੇ ਮੀਡੀਆ ਵਾਲੇ ਵਧਾ ਚੜਾ ਕੇ ਪੇਸ਼ ਕਰਦੇ ਆ, ਇਹ ਹੈ ਜੋ ਹੈ।
ਹੁਣ ਦੇਖੋ ਉੱਥੇ ਤਾਂ ਕਤਲ ਵੀ ਹੋਈ ਜਾਂਦੇ ਆ। ਸਾਡੇ ਇੱਥੇ ਆ ਜਿਹੜੇ ਹਮਲੇ ਆ, ਇਹਨਾਂ ਨੂੰ ਜੇ ਚੰਗੀ ਤਰ੍ਹਾਂ ਪੜਤਾਲਿਆ ਜਾਵੇ, ਚੰਗੀ ਤਰ੍ਹਾਂ ਪੜਚੋਲਿਆ ਜਾਵੇ, ਇਹ ਉਹਨਾਂ ਤੋਂ ਭਿੰਨ ਨਹੀਂ ਹੈ, ਬਿਲਕੁਲ ਉਸੇ ਤਰ੍ਹਾਂ ਦੀ ਹੈ। ਕਿਉਂਕਿ ਇਹਨਾਂ ਦੇ ਵਿੱਚ ਜਿਹੜਾ ਵਹਿਸ਼ੀਪੁਣਾ ਹੈ, ਇਹ ਦਰਸਾਉਂਦਾ ਹੈ ਕਿ ਇਹ ਅਚਾਨਕ ਮਨੁੱਖੀ ਸੁਭਾਅ ਨੂੰ ਆਇਆ ਗੁੱਸਾ ਨਹੀਂ, ਇਹਦੇ ਪਿੱਛੇ ਕੋਈ ਭਾਵਨਾ ਜਿਹੜੀ ਹੋਰ ਵੀ ਛੁਪੀ ਹੈ। ਸੋ ਇਹ ਮਾਮਲੇ ਆ ਜਿਹੜੇ ਖਾਸ ਤੌਰ ਤੇ ਅਰੁਣਾਚਲ ਪ੍ਰਦੇਸ਼ ਨਾਲ ਜੁੜੇ, ਇਹ ਇਸ ਕਰਕੇ ਵੀ ਸੈਂਸਿਟਿਵ ਹੋ ਜਾਂਦੇ ਆ ਕਿ ਕਿਉਂਕਿ ਅਰੁਣਾਚਲ ਦਾ ਤੇ ਚੀਨ ਦਾ ਅਰੁਣਾਚਲ ਨੂੰ ਲੈ ਕੇ ਭਾਰਤ ਦਾ ਤੇ ਚੀਨ ਦਾ ਪਹਿਲੇ ਰਿੜਕਾ ਚੱਲਦਾ ਪਿਆ ਜੀ। ਜੇ ਉਹਨਾਂ ਦੇ ਮੁੰਡਿਆਂ ਨੂੰ, ਉਹਨਾਂ ਦੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਵਿਤਕਰਿਆਂ ਦਾ ਸਾਹਮਣਾ ਕਰਨਾ ਪਵੇਗਾ ਤਾਂ ਇਹਦਾ ਪ੍ਰਭਾਵ ਗਲਤ ਜਾਂਦਾ। ਸਾਡੀ ਕੇਂਦਰੀ ਸਰਕਾਰ ਨੂੰ ਇਸ ਬਾਬਤ ਪੂਰੀ ਗੰਭੀਰਤਾ ਨਾਲ, ਪੂਰੀ ਸ਼ਿੱਦਤ ਨਾਲ ਸੋਚਣਾ ਚਾਹੀਦਾ ਹੈ। ਜੀ ਜੀ ਬਿਲਕੁਲ। ਅਤੇ ਅਗਲੀ ਆਪਾਂ ਗੱਲ ਕਰੀਏ ਵੀ ਰੱਖਿਆ ਮੰਤਰੀ ਨੂੰ ਮੁੱਖ ਮੰਤਰੀ ਬਣਨੋਂ ਰੋਕਣ ਲਈ ਕਾਂਗਰਸ ਸੁਪਰੀਮ ਕੋਰਟ ਪਹੁੰਚੀ ਪਰ ਗੱਲ ਨਾ ਬਣੀ। ਮਨੋਹਰ ਪਾਰੀਕਰ ਦਾ ਦਾ ਲੱਗਿਆ ਅੱਜ ਫੇਰ ਵੈਸੇ ਸੁਪਰੀਮ ਕੋਰਟ ਦੇ ਵਿੱਚ ਉਹ ਗਏ ਸਨ। ਸੁਪਰੀਮ ਕੋਰਟ ਨੇ ਦੋਵਾਂ ਨੂੰ ਝਾੜ ਪਾਈ ਹੈ, ਦੋਵਾਂ ਨੂੰ ਫਟਕਾਰ ਪਾਈ। ਕਾਂਗਰਸ ਨੂੰ ਤੇ ਇਸ ਕਰਕੇ ਪਾਈ ਆ ਕਿ ਤੁਸੀਂ ਸੁੱਤੇ ਸੀ, ਪਹਿਲਾਂ ਤੁਹਾਡੇ ਕੋਲ 2 ਦਿਨ ਸਨ, ਇੰਨੇ ਘੰਟੇ ਸੀ ਕਿ ਤੁਸੀਂ ਉੱਥੇ ਕਿਉਂ ਨਹੀਂ ਦਾਅਵਾ ਜਾ ਕੇ ਪੇਸ਼ ਕੀਤਾ, ਹੁਣ ਤੁਸੀਂ ਸੁਪਰੀਮ ਕੋਰਟ ਚ ਆ ਗਏ ਹੋ। ਉਹ ਕਹਿੰਦੇ ਜੀ ਸਾਨੂੰ ਇਹਨਾਂ ਨੇ ਸੱਦਾ ਨਹੀਂ ਦਿੱਤਾ। ਉਹ ਕਹਿੰਦੇ ਜੀ ਜੇ ਤੁਹਾਡੇ ਕੋਲ ਸਮਰਥਨ ਸੀ, ਤੁਹਾਡੇ ਕੋਲ ਬਹੁਮਤ ਹੈ ਸੀ, ਤਾਂ ਫਿਰ ਤੁਸੀਂ ਜਾ ਕੇ ਆਪਣਾ ਦਾਅਵਾ ਕਿਉਂ ਨਹੀਂ ਪੇਸ਼ ਕੀਤਾ। ਇਹ ਕਹਿੰਦੇ ਜੀ ਅਸੀਂ ਕਰਨਾ ਸੀ, ਸਾਨੂੰ ਸੱਦਾ ਨਹੀਂ ਆਇਆ। ਉਹ ਕਹਿੰਦੇ ਸੱਦਾ ਨਾ ਵੀ ਆਇਆ ਸੀ, ਪਰ ਤੁਸੀਂ ਸਮਰਥਨ ਜਾ ਕੇ ਆਪਣਾ ਉੱਥੇ ਦਾਅਵੇ ਦੇ ਰੂਪ ਦੇ ਵਿੱਚ ਪੇਸ਼ ਕਰਨਾ ਸੀਗਾ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੂੰ ਵੀ ਉਹਨਾਂ ਨੇ ਫਟਕਾਰ ਪਾਈ ਸੁਪਰੀਮ ਕੋਰਟ ਵਾਲਿਆਂ ਨੇ। ਉਹ ਕਹਿੰਦੇ ਜੀ ਕਿ ਤੁਹਾਨੂੰ 15 ਦਿਨ ਕੋਈ ਨਹੀਂ ਮਿਲੇ, ਤੁਸੀਂ ਆਪ ਦਾ ਸਹੁੰ ਚੁੱਕ ਸਮਾਗਮ ਕਰਾ ਲਓ, ਸਹੁੰ ਚੁਕਾ ਲਓ, ਮੁੱਖ ਮੰਤਰੀ ਬਣਾ ਲਓ, ਮੰਤਰੀ ਮੰਡਲ ਦਾ ਵਿਸਤਾਰ ਕਰ ਲਓ, ਪਰ ਤੁਹਾਨੂੰ 24 ਘੰਟਿਆਂ ਦੇ ਅੰਦਰ ਫਲੋਰ ਟੈਸਟ ਜਿਹੜਾ ਹੈ ਉਹ ਕਰਨਾ ਪਏਗਾ, ਤੁਹਾਨੂੰ ਬਹੁਮਤ ਆਪਣਾ ਸਿੱਧ ਕਰਨਾ ਪਵੇਗਾ। ਸੋ ਇਹ 15 ਦਿਨ ਲਈ ਬੈਠੇ ਸਨ। ਇਹਨਾਂ ਨੂੰ ਗਵਰਨਰ ਨੇ, ਉੱਥੋਂ ਦੇ ਰਾਜਪਾਲ ਨੇ 15 ਦਿਨ ਦਿੱਤੇ ਸੀਗੇ, ਤੁਸੀਂ 15 ਦਿਨਾਂ ਦੇ ਵਿੱਚ ਬਹੁਮਤ ਸਾਬਤ ਕਰ ਦਿਓ। ਪਰ ਸੁਪਰੀਮ ਕੋਰਟ ਨੇ 15 ਦੀ ਬਜਾਏ ਹੁਣ 1 ਦਿਨ ਦਿੱਤਾ, 1.25 ਲੱਖ ਦੇ ਦਿਹਾੜਾ ਕਿ ਭਾਈ ਇਸ ਦਿਨ ਦੇ ਵਿੱਚ ਤੁਸੀਂ ਜਿਹੜਾ ਉਹ ਫਾਈਨਲ ਕਰ ਦਿਓ, ਤੁਹਾਨੂੰ ਬਹੁਮਤ ਸਿੱਧ ਕਰਨਾ ਪਵੇਗਾ, ਨਹੀਂ ਤੇ ਕੁਰਸੀ ਛੱਡਣੀ ਪਵੇਗੀ, ਕਾਂਗਰਸ ਮੁੜ ਕੇ ਆਪਣਾ ਦਾਅਵਾ ਪੇਸ਼ ਕਰ ਸਕਦੀ ਹੈ। ਪਰ ਜੋ ਕੁਛ ਅੱਜ ਉੱਥੇ ਸਹੁੰ ਚੁੱਕ ਸਮਾਗਮ 'ਚ ਵੇਖਿਆ ਗਿਆ ਉਹ ਵੀ ਬੜਾ ਹਾਸੋਹੀਣਾ ਜਿਹਾ ਸੀਗਾ। ਜਦੋਂ ਮਨੋਹਰ ਪਾਰੀਕਰ ਸਹੁੰ ਚੁੱਕਣ ਲੱਗਾ, ਸਹੁੰ ਚੁੱਕਦਾ ਇਹ 2 ਥਾਈਂ ਇਹਨੇ ਮੁੱਖ ਮੰਤਰੀ ਆਖਣਾ ਸੀ, ਮੁੱਖ ਮੰਤਰੀ ਦੀ ਥਾਂ ਤੇ ਆਪਣੇ ਆਪ ਨੂੰ ਮੰਤਰੀ ਆ ਗਿਆ। ਸਹੁੰ ਹੀ ਮੰਤਰੀ ਦੇ ਵਜੋਂ ਚੁੱਕਿਆ, ਔਰ ਮੰਤਰੀ ਦੇ ਵਜੋਂ ਸਹੁੰ ਚੁੱਕ ਕੇ ਜਦੋਂ ਰਜਿਸਟਰ ਦੇ ਵਿੱਚ ਸਾਈਨ ਕਰਨ ਲੱਗਾ ਤੇ ਉੱਥੇ ਕਿਤੇ ਨਿਤਨ ਗਡਕਰੀ ਬੈਠਾ ਸੀਗਾ। ਉਹਨੇ ਜਦੋਂ ਸੁਣਿਆ, ਰਾਜਪਾਲ ਨੂੰ ਵੀ ਨਹੀਂ ਪਤਾ ਲੱਗਿਆ, ਉਹਨੇ ਜਦੋਂ ਸੁਣਿਆ ਤੇ ਉਹਨੇ ਫਿਰ ਇਸ਼ਾਰੇ ਦੇ ਨਾਲ ਕਿਹਾ ਕਿ ਵਾਪਸ ਆ, ਦੁਬਾਰਾ ਸਹੁੰ ਚੁੱਕੋ। ਫਿਰ ਇਹਨੇ ਮੁੱਖ ਮੰਤਰੀ ਦੇ ਤੌਰ ਤੇ ਸਹੁੰ ਚੁੱਕੀ ਆ। ਉਹਦੇ ਪਿੱਛੇ ਹੁਣ ਲੋਕੀ ਕਾਰਨ ਬੜੇ ਵਨਸਵਨੇ ਲੱਭਦੇ ਆ। ਉਹ ਕਹਿੰਦੇ ਜੀ ਕਿ ਜਿਹੜਾ ਇਹਨਾਂ ਨੇ 9 ਜਣਿਆਂ ਦਾ ਮੰਤਰੀ ਮੰਡਲ ਬਣਾਇਆ, ਉਹਦੇ ਚੋਂ 7 ਉਹ ਮੰਤਰੀ ਬਣਾਏ ਆ ਜਿਹੜੇ ਇਹਨਾਂ ਨੇ ਵਣ ਦੀ ਲੱਕੜੀ, ਯਾਨੀ ਕੋਈ ਉੱਥੋਂ ਲਿਆ, ਕੋਈ ਉੱਥੋਂ ਪਾਰਟੀ ਚੋਂ ਲਿਆ, ਕੋਈ ਆਜ਼ਾਦ ਲਿਆ। ਉਹ ਜਿਹੜੇ 7 MLA ਇਸ ਤਰ੍ਹਾਂ ਇਕੱਠੇ ਕੀਤੇ, ਉਹ 7 ਇਹਨਾਂ ਨੇ ਮੰਤਰੀ ਬਣਾ ਦਿੱਤੇ ਤੇ ਆਪਦੇ ਜਿੰਨੇ ਇਹਨਾਂ ਨੇ ਜਿੱਤੇ ਉਹਨਾਂ ਚੋਂ ਸਿਰਫ 1 ਮੰਤਰੀ ਆ। 9 ਜਣਿਆਂ ਦਾ ਕੁੱਲ ਮੰਤਰੀ ਮੰਡਲ ਆ। ਉਹ ਜਿਵੇਂ ਕਹਿੰਦੇ ਆ ਨਾ ਕਿ ਕਹੀਂ ਕਾ ਈਟ ਕਹੀਂ ਕਾ ਰੋੜਾ, ਭਾਨੂਪਤੀ ਨੇ ਕੁਣਬਾ ਜੋੜਾ। ਉਹ ਗੱਲ ਹੈ ਕਿ ਭਾਨੂਮਤੀ ਦਾ ਕੁੜਮਾ, ਕੋਈ ਇੱਥੋਂ ਦਾ ਕੋਈ ਉੱਥੋਂ ਦਾ, ਵਣ ਦੀ ਲੱਕੜ ਇਕੱਠੀ ਕਰ ਲਈ ਤੇ ਉਹ ਜਿਵੇਂ ਡੀਲ ਹੋਈ ਸੀਗੀ ਕਿ ਆਜੋ ਤੁਹਾਨੂੰ ਮੰਤਰੀ ਬਣਾ ਦਿੰਦੇ ਆ, ਸਮਰਥਨ ਦਿਓ, ਮੰਤਰੀ ਪਦ ਲਓ। ਉਹ ਮੰਤਰੀ ਵਾਲੀ ਡੀਲ ਦੇ ਵਿੱਚ ਸ਼ਾਇਦ ਮਨੋਹਰ ਪਾਰੀਕਰ ਦੀ ਵੀ ਜ਼ੁਬਾਨ ਤੇ ਉਹ ਚੜ ਗਿਆ ਤੇ ਉਹ ਆਪਣੇ ਆਪ ਨੂੰ ਵੀ ਮੰਤਰੀ ਗਿਣੀ ਗਿਆ। ਸੋ ਇਹੋ ਜਿਹਾ ਕੁਛ ਉੱਥੇ ਵਾਪਰਦਾ ਪਿਆ। ਉਂਝ ਕਾਂਗਰਸ ਨੇ ਅੱਜ ਬੜਾ ਕੜਾ ਵਿਰੋਧ ਕੀਤਾ, ਸੰਸਦ ਦੇ ਵਿੱਚ ਵੀ ਇਹਨਾਂ ਨੇ ਰੋਸ ਮਾਰਚ ਵੀ ਕੀਤਾ, ਸੰਸਦ ਦੇ ਵਿੱਚੋਂ ਇਹਨਾਂ ਨੇ ਬਾਈਕਾਟ ਵੀ ਕੀਤਾ। ਕਾਂਗਰਸ ਬਹੁਤ ਜ਼ਿਆਦਾ ਤਲਖ ਹੈ ਇਸ ਮੁੱਦੇ ਤੇ, ਪਰ ਮੇਰੇ ਖਿਆਲ ਦੇ ਨਾਲ ਕਾਂਗਰਸ ਨੇ ਵੀ ਕਿਤੇ ਨਾ ਕਿਤੇ ਮੌਕਾ ਖੁੰਝਾਇਆ। ਇਹਨਾਂ ਦੇ ਕੋਲ ਬਹੁਤ ਵਧੀਆ ਮੌਕਾ ਸੀ, ਪਰ ਇਹਨਾਂ ਦੇ ਜਿਹੜੇ 2 ਧੜੇ ਆਪਸ ਦੇ ਵਿੱਚ ਉੱਥੇ ਉਲਝ ਗਏ ਕਿ ਸਾਡੇ ਧੜੇ ਦਾ ਮੁੱਖ ਮੰਤਰੀ ਹੋਣਾ ਚਾਹੀਦਾ, ਉਹ ਕਹਿੰਦੇ ਸਾਡੇ ਧੜੇ ਦਾ ਮੁੱਖ ਮੰਤਰੀ ਹੋਣਾ ਚਾਹੀਦਾ। ਸੋ ਇਸ ਟੰਗ ਖਿੱਚ ਲੜਾਈ ਦੇ ਵਿੱਚ ਕਾਂਗਰਸ ਦਾ ਦਾਲ ਲੱਗਣੋਂ ਰਹਿ ਗਿਆ। ਵੈਸੇ ਅੱਜ ਇਸ ਗੱਲ ਨੂੰ ਲੈ ਕੇ ਰਾਹੁਲ ਗਾਂਧੀ ਵੀ ਬੋਲਿਆ। ਰਾਹੁਲ ਗਾਂਧੀ ਕਹਿੰਦਾ ਜੀ ਕਿ ਹੁਣ ਸਾਨੂੰ ਕਾਂਗਰਸ ਦੇ ਵਿੱਚ ਬਦਲਾਅ ਕਰਨਾ ਚਾਹੀਦਾ ਹੈ। 3 ਦਿਨ 4 ਦਿਨ ਉੱਥੇ ਖਿੱਚਤਾਂ ਚੱਲੀ ਰਹੀ, ਰਾਹੁਲ ਗਾਂਧੀ ਬੋਲਿਆ ਹੀ ਨਹੀਂ, ਕੋਈ ਜਵਾਬ ਵੀ ਨਹੀਂ ਦਿੱਤਾ, ਕੋਈ ਨੇ ਟਵੀਟ ਤੱਕ ਨਹੀਂ ਕੀਤਾ। ਤੇ ਅੱਜ ਤੀਜੇ ਚੌਥੇ ਦਿਨ ਮੂੰਹ ਧੋ ਕੇ ਕਹਿੰਦਾ ਜੀ ਕਿ ਕਾਂਗਰਸ ਨੂੰ ਵੀ ਹੁਣ ਬਦਲਾਅ ਲਿਆਉਣਾ ਪਊਗਾ।
ਤੇ ਉੱਥੇ ਅੱਜ ਸਾਰੇ ਹੱਸਣ ਡਏ ਸਨ। ਉਹ ਕਹਿੰਦੇ ਜੀ ਕਾਂਗਰਸ ਠੀਕ ਠਾਕ ਆ ਬਾਊ ਜੀ, ਤੁਸੀਂ ਆਪਣੇ ਆਪ ਦੇ ਵਿੱਚ ਬਦਲਾਅ ਲੈ ਆਓ, ਕਾਂਗਰਸ ਆਪੇ ਬਦਲਾਅ ਚ ਆ ਜਾਏਗੀ। ਜੀ ਜੀ। ਅਗਲੀ ਗੱਲ ਕਰੀਏ ਵੀ ਸੰਘੀਆਂ ਨੇ ਕੀਤਾ ਇੱਕ ਹੋਰ ਕਾਰਨਾਮਾ, ਲੇਖਕ ਦਾ ਮੂੰਹ ਕਾਲਾ ਕੀਤਾ। ਸਿਰ ਤੇ ਨਾ ਗੁੰਡਾ ਤੇ ਹਾਥੀ ਫਿਰੇ ਲੁੰਡਾ, ਗੱਲ ਇੱਥੇ ਉਹ ਬਣੀ ਪਈ ਆ ਕਿ ਸੰਘੀ ਇਸ ਸਮੇਂ ਗਾਂ ਦੀ ਗਾਂ ਲੰਘਦੇ ਜਾਂਦੇ ਆ, ਗਾਂ ਦੀ ਗਾਂ ਲੰਘਦੇ ਜਾਂਦੇ ਆ। ਅਫਸੋਸ ਦੀ ਗੱਲ ਹੈ ਕਿ ਕਿਤੇ ਵੀ ਇਹਨਾਂ ਨੂੰ ਕੋਈ ਠੱਲਣ ਵਾਲਾ ਬੰਦਾ ਨਹੀਂ, ਕਿਤੇ ਵੀ ਕੋਈ ਇਹਨਾਂ ਨੂੰ ਨੱਥ ਪਾਉਣ ਵਾਲਾ ਬੰਦਾ ਨਹੀਂ ਗਾ। ਇਹਨਾਂ ਨੇ ਇੱਕ ਬਹੁਤ ਹੀ ਮੈਂ ਕਹਾਂਗਾ ਕਿ ਗੈਰ ਇਖਲਾਕੀ ਗੱਲ ਕੀਤੀ ਹੈ। ਯੋਗੇਸ਼ ਮਾਸਟਰ ਆ, ਕੰਨੜ ਲੇਖਕ ਆ, ਯੋਗੇਸ਼ ਮਾਸਟਰ ਦਾ ਇਹਨਾਂ ਨੇ ਨਾ ਸਿਰਫ ਫੜ ਕੇ ਮੂੰਹ ਕਾਲਾ ਕੀਤਾ, ਉਹਦੇ ਤੇ ਸ਼ਾਹੀ ਡੋਲ ਡੋਲ ਕੇ ਉਹਦਾ ਸਾਰਾ ਖੁੱਲਿਆ ਕਾਲਾ ਸ਼ਾਹ ਕੀਤਾ, ਬਹੁਤ ਜ਼ਲੀਲ ਕੀਤਾ ਰੱਜ ਕੇ। ਉਸ ਬੰਦੇ ਦਾ ਕਸੂਰ ਸਿਰਫ ਇਹੋ ਸੀਗਾ ਕਿ ਆ ਜਿਹੜੇ ਹਿੰਦੂ ਦੇਵੀ ਦੇਵਤਿਆਂ ਦੇ ਇਤਿਹਾਸ ਬਣਾਏ ਗਏ ਆ, ਉਹ ਇਹਨਾਂ ਤੇ ਝੂਠ ਕਰਦਾ ਸੀਗਾ। ਆਪਣੀਆਂ ਲਿਖਤਾਂ ਦੇ ਵਿੱਚ ਹਾਲ ਦੇ ਵਿੱਚ ਉਹਨੇ ਇੱਕ ਨਾਵਲ ਲਿਖਿਆ ਸੀ, ਉਹਦਾ ਨਾਮ ਸ਼ਾਇਦ ਦੁੱਧੀ ਸੀਗਾ। ਉਹ ਦੁੱਧੀ ਨਾਵਲ ਨੂੰ ਲੈ ਕੇ ਕਾਫੀ ਵਾਦ ਅਪਵਾਦ ਹੋਏ। ਸਿਰਫ ਤੇ ਸਿਰਫ ਇਹੋ ਸੀਗਾ ਕਿ ਉਹ ਮਿਥਿਹਾਸ ਤੇ ਚੋਟ ਕਰਦਾ ਸੀ, ਉਹ ਚੋਟ ਇਹਨਾਂ ਤੋਂ ਜਰੀ ਨਹੀਂ ਗਈ। ਦੱਸਦੇ ਆ ਕਿ ਇਹ ਜਿਨ੍ਹਾਂ ਨੇ ਕਰਤੂਤ ਕੀਤੀ ਆ ਉਹ ਕਿਸੇ ਹਿੰਦੂਵਾਦੀ ਹਿੰਦੂਤਵੀ ਸੰਗਠਨ ਦੇ ਮੈਂਬਰ ਸਨ, ਜਿਨ੍ਹਾਂ ਨੇ ਆ ਕੇ ਇਹ ਗੁਲ ਖਿਲਾਇਆ। ਜਿਹੜੇ ਕਾਮਰੇਡ ਖੱਬੇ ਪੱਖੀ ਉਹ ਹੁਣ ਇਸ ਚੀਜ਼ ਦਾ ਨੋਟਿਸ ਤਾਂ ਲੈ ਰਹੇ, ਪਰ ਖੱਬੇ ਪੱਖੀ ਥੋੜੇ ਜਿਹੇ ਤੁਹਾਨੂੰ ਪਤਾ ਹੈ ਉਹ ਸਿਰਫ ਤੇ ਸਿਰਫ ਅੱਜ ਕੱਲ ਬਿਆਨ ਦੇਣ ਜੋ ਪਈ ਹੈ ਖੱਬੇ ਪੱਖੀ ਵੀ, ਬਿਆਨ ਦੇ ਕੇ ਨਿੰਦਿਆ ਤੇ ਕਰ ਦਿੰਦੇ ਆ, ਪਰ ਇਹ ਵਰਤਾਰੇ ਰੁਕਦੇ ਨਹੀਂ ਪਏ। ਹਾਲ ਹੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਕਿ ਇਹਨਾਂ ਬੰਦਿਆਂ ਨੇ ਇੰਨੇ ਬੰਦਿਆਂ ਦੇ ਮੂੰਹ ਕਾਲੇ ਕੀਤੇ, ਇੰਨੇ ਬੰਦਿਆਂ ਦੇ ਮੂੰਹ ਕਾਲੇ ਕੀਤੇ ਕਿ ਲੋਕਤੰਤਰ ਦਾ ਵੀ ਮੂੰਹ ਕਾਲਾ ਹੋ ਗਿਆ। ਇਹਨਾਂ ਨੇ ਸੁਰਿੰਦਰ ਕੁਲਕਰਨੀ ਸੀਗਾ ਜਿਹੜਾ ਕਿਸੇ ਸਮੇਂ ਅਡਵਾਨੀ ਦਾ ਪੀਏ ਰਿਹਾ, ਉਹਦਾ ਪ੍ਰੈਸ ਕਾਨਫਰੰਸ ਦੇ ਵਿੱਚ ਜਾ ਕੇ ਮੂੰਹ ਕਾਲਾ ਕਰ ਦਿੱਤਾ ਸੀ। ਉਹਦਾ ਕਸੂਰ ਕੀ ਸੀ? ਸਿਰਫ ਤੇ ਸਿਰਫ ਇਹ ਸੀ ਕਿ ਉਹ ਇੱਕ ਪਾਕਿਸਤਾਨ ਦੇ ਸਾਬਕਾ ਅਧਿਕਾਰੀ ਦਾ ਜਾਂ ਮੰਤਰੀ ਦਾ ਕੋਈ ਉੱਥੇ ਕਿਤਾਬ ਦਾ ਵਿਮੋਚਨ ਕਰਵਾਉਣ ਆਇਆ ਸੀ, ਕੋਈ ਕਿਤਾਬ ਸੀ ਉਹਨੂੰ ਰਿਲੀਜ਼ ਕਰਵਾਉਣ ਆਇਆ ਸੀਗਾ, ਉਹਨੂੰ ਪ੍ਰਕਾਸ਼ਿਤ ਕਰਵਾਉਣ ਆਇਆ ਸੀਗਾ। ਉਸ ਗੱਲ ਤੋਂ ਚਿੜੇ RSS ਦੇ ਵਰਕਰਾਂ ਨੇ ਜਾ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਫੜ ਕੇ ਉਹਦਾ ਮੂੰਹ ਕਾਲਾ ਕੀਤਾ ਗਿਆ ਸੀ। ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਬਹੁਤ ਹੀ ਜ਼ਿਆਦਾ ਖੌਫ ਪੈਦਾ ਕਰਦੀਆਂ ਪਈਆਂ ਨੇ ਕਲਮਾਂ ਦੇ ਵਿੱਚ। ਇਹ ਇੱਕ ਕਹਾਣੀ ਤੁਸੀਂ ਸ਼ਾਇਦ ਸੁਣੀ ਹੋਣੀ ਹੈ, ਸਾਡੇ ਇੱਥੇ ਸਾਊਥ ਦਾ ਇੱਕ ਬਹੁਤ ਵੱਡਾ ਲੇਖਕ ਸੀ ਪੀ ਮੁਰੂਗਨ, ਪੈਰੂਵਲਮ ਮੁਰੂਗਨ ਉਹਦਾ ਨਾਮ ਸੀਗਾ, ਬਹੁਤ ਹੀ ਧਾਕੜ ਲੇਖਕ ਸੀਗਾ। ਉਹਦੀਆਂ ਲਿਖੀਆਂ ਕਿਤਾਬਾਂ ਦੀ ਵੀ ਇਹਨਾਂ ਤੋਂ ਤਾਬ ਨਹੀਂ ਸੀ ਚੱਲੀ ਜਾਂਦੀ। ਜਿਹੜੇ ਥੋਥੇ ਇਤਿਹਾਸ ਚੁੱਕੀ ਫਿਰਦੇ ਆ ਨਾ, ਉਹਨੇ ਜਦੋਂ ਲਿਖਿਆ ਉਹਨੇ ਧੱਜੀਆਂ ਉਡਾ ਦਿੱਤੀਆਂ, ਪਰ ਉਹਨੇ ਲਿਖਤਾ ਲਿਆ ਜੋ ਉਹਨੇ ਬਾਅਦ ਚ ਸਿੱਟਾ ਭੁਗਿਆ ਉਹ ਸਭ ਦੇ ਸਾਹਮਣੇ ਸੀ। ਕਾਲਜ ਦੇ ਵਿੱਚੋਂ ਉਹਨੂੰ ਕਢਵਾ ਦਿੱਤਾ ਗਿਆ, ਉਹਦੇ ਘਰ ਨੂੰ ਜਿਹੜਾ ਰਾਸ਼ਨ ਪਾਣੀ ਆਉਂਦਾ ਸੀ ਉਹ ਸਾਰਾ ਬੰਦ ਕਰਵਾ ਦਿੱਤਾ ਗਿਆ, ਇੱਥੋਂ ਤੱਕ ਕਿ ਉਹਦੇ ਜੀਆਂ ਨੂੰ ਬਾਹਰ ਨਿਕਲ ਨਹੀਂ ਸੀ ਦਿੰਦਾ। ਉਹ ਬਹੁਤ ਬੁਰੇ ਹਾਲ ਉਹਦੇ ਹੋ ਗਏ, ਲਿਖਣਾ ਪੜ੍ਹਨਾ ਛੱਡੋ, ਮਾਨਸਿਕ ਤੌਰ ਤੇ ਉਹ ਬੰਦਾ ਜਿਹੜਾ ਟੁੱਟ ਗਿਆ, ਤੇ ਇੰਨਾ ਜ਼ਿਆਦਾ ਟੁੱਟ ਗਿਆ ਫਿਰ ਇੱਕ ਦਿਨ ਫੇਸਬੁੱਕ ਤੇ ਉਹਨੂੰ ਲਿਖਣਾ ਪਿਆ ਕਿ ਜਿਹੜਾ ਮੁਰਗਨ ਲੇਖਕ ਸੀ ਉਹ ਮਰ ਗਿਆ, ਤੇ ਮੁਰਗਨ ਕੋਈ ਪਰਮਾਤਮਾ ਨਹੀਂ, ਰੱਬ ਨਹੀਂ ਜਿਹੜਾ ਉਹ ਪੁਨਰ ਜੀਵਿਤ ਹੋਏਗਾ, ਇਹਨੂੰ ਮਰ ਗਿਆ ਸਮਝੋ। ਤੇ ਫਿਰ ਉਹ ਮਾਮਲਾ ਹਾਈ ਕੋਰਟ 'ਚ ਗਿਆ ਸੀ, ਮਦਰਾਸ ਹਾਈ ਕੋਰਟ ਨੇ ਉਦੋਂ ਕਿਹਾ ਸੀਗਾ ਕਿ ਅਸੀਂ ਤੈਨੂੰ ਕਹਿੰਦੇ ਆ ਵੀ ਮੁਰਗਨ ਤੂੰ ਜਿੰਦਾ ਹੋ ਤੇ ਲਿਖ। ਉਸ ਸਮੇਂ ਹਾਈ ਕੋਰਟ ਨੇ ਕਿਹਾ ਸੀਗਾ ਕਿ ਇਸ ਤਰ੍ਹਾਂ ਕਿਸੇ ਦੀ ਕਲਮ ਨੂੰ ਤੋੜਿਆ ਨਹੀਂ ਜਾ ਸਕਦਾ। ਹਾਂ ਠੀਕ ਆ, ਵਿਚਾਰ ਕਿਸੇ ਨੂੰ ਪਸੰਦ ਨਹੀਂ, ਕਿਸੇ ਦੇ ਲਈ ਅਸ਼ਲੀਲ ਹੋ ਸਕਦੇ ਆ, ਕਿਸੇ ਦੇ ਲਈ ਭੱਦੇ ਹੋ ਸਕਦੇ ਆ, ਕਿਸੇ ਲਈ ਉਹ ਨਫ਼ਰਤ ਦਾ ਇੱਕ ਕਾਰਨ ਹੋ ਸਕਦੇ ਆ, ਪਰ ਇਹ ਨਹੀਂ ਕਿ ਤੁਸੀਂ ਉਹਨਾਂ ਸ਼ਬਦਾਂ ਨੂੰ ਮਾਰ ਹੀ ਦਿਓ, ਦਫਨ ਹੀ ਕਰ ਦਿਓ। ਪਰ ਇੱਥੇ ਕੀ ਹੋ ਰਿਹਾ ਕਿ ਹੁਣ ਸ਼ਬਦਾਂ ਨੂੰ ਦਫਨ ਕੀਤਾ ਜਾ ਰਿਹਾ। ਦਬੋਲਕਰ ਮਾਰਿਆ, ਫਿਰ ਉਹ ਗੋਬਿੰਦ ਪੰਸਾਰੇ ਮਾਰਿਆ, ਇੱਕ ਹੋਰ ਮਾਰਿਆ ਸੀਗਾ ਵਿਦਵਾਨ ਕੁਲਬੁਰਗੀ ਸ਼ਾਇਦ ਉਹਦਾ ਨਾਮ ਸੀਗਾ। ਕਿੰਨੇ ਵਿਦਵਾਨ ਮਾਰ ਦਿੱਤੇ ਗਏ ਆ, ਕਿਸੇ ਵੀ ਮਾਮਲੇ ਦੇ ਵਿੱਚ ਹਾਲੇ ਤੱਕ ਕੇਸ ਆ ਜਿਹੜੇ ਉਹ ਨੇਪਰੇ ਨਹੀਂ ਚੜੇ। ਸੋ ਇੱਕ ਬਹੁਤ ਹੀ ਮੈਂ ਕਹਾਂਗਾ ਕਿ ਸੰਵੇਦਨਸ਼ੀਲ ਮੋੜ ਹੈ ਇਸ ਸਮੇਂ ਇੱਥੋਂ ਦੇ ਸਿਸਟਮ ਦਾ, ਇੱਥੋਂ ਦੇ ਮੁਲਕ ਦਾ, ਕਿ ਲੇਖਕਾਂ ਲਈ ਵੀ ਇੱਕ ਹੱਦਬੰਦੀ ਤੈਅ ਕੀਤੀ ਗਈ ਹੈ ਕਿ ਤੁਹਾਡੀ ਹੱਦਬੰਦੀ ਇੱਥੋਂ ਤੱਕ ਆ, ਜੇ ਤੁਸੀਂ ਇਸ ਹੱਦਬੰਦੀ ਤੋਂ ਅੱਗੇ ਆਉਂਦੇ ਹੋ ਤੇ ਫਿਰ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਜੀ ਜੀ। ਅਗਲੀ ਗੱਲ ਕਰੀਏ ਵੀ ਕੈਪਟਨ ਨੇ ਰਾਹੁਲ ਨਾਲ ਮੁਲਾਕਾਤ ਕੀਤੀ ਆ, ਸਹੁੰ ਚੁੱਕ ਸਮਾਗਮ ਸਾਦਾ ਰੱਖਣ ਦਾ ਫੈਸਲਾ। ਕੈਪਟਨ
ਜੀ ਕੈਪਟਨ ਅਮਰਿੰਦਰ ਸਿੰਘ ਗਿਆ ਤੇ ਹੈ ਰਾਹੁਲ ਗਾਂਧੀ ਦੇ ਕੋਲ। ਰਾਹੁਲ ਗਾਂਧੀ ਨੂੰ ਹੂੰ ਵੈਸੇ ਕਹਿੰਦੇ ਕਿ ਮਿਲਣ ਗਿਆ ਸੀਗਾ, ਪਰ ਮਿਲਣ ਕਦਾ ਗਿਆ? ਆਸ਼ੀਰਵਾਦ ਲੈਣ ਗਿਆ ਕਿ ਇਹਨਾਂ ਬੰਦਿਆਂ ਦੇ ਹੂੰ ਸਿਰ ਤੇ ਹੱਥ ਰੱਖ ਦਿਓ, ਬੰਦੇ ਕੈਬਨਿਟ ਦੇ ਵਿੱਚ ਲੈਣੇ ਆ। 7-8 ਬੰਦੇ ਤੈਅ ਹੋ ਗਏ ਆ ਲਗਭਗ। ਜੇ ਉਹਨਾਂ ਦੇ ਆਪਾਂ ਨਾਂ ਲਈਏ ਤੇ ਮਨਪ੍ਰੀਤ ਬਾਦਲ ਆ, ਚੰਨੀ ਆ, ਚਰਨਜੀਤ ਸਿੰਘ ਚੰਨੀ, ਸਾਧੂ ਸਿੰਘ ਧਰਮਸੋਤ, ਤ੍ਰਿਪਤ ਰਜਿੰਦਰ ਬਾਜਵਾ, ਰਾਣਾ ਗੁਰਜੀਤ, ਬ੍ਰਹਮ ਮਹਿੰਦਰਾ, ਅਰੁਣਾ ਚੌਧਰੀ, ਰਜ਼ੀਆ ਸੁਲਤਾਨਾ। ਇਹ ਦੋ ਬੀਬੀਆਂ ਨੇ, ਅਰੁਣਾ ਚੌਧਰੀ ਤੇ ਰਜ਼ੀਆ ਸੁਲਤਾਨਾ। ਇਹ 7-8 ਨਾਂ ਆ ਜਿਹੜੇ ਉਹ ਇਸ ਸਮੇਂ ਚਰਚਾ ਦੇ ਵਿੱਚ ਹੈ ਕਿ ਕੈਬਨਿਟ ਦੇ ਖਿਰੇ ਹੋਣਗੇ। ਉਦਾਂ ਅੱਜ ਇੱਕ ਚੀਜ਼ ਦੀ ਚਰਚਾ ਸਾਰਾ ਦਿਨ ਚੱਲਦੀ ਰਹੀ ਕਿ ਨਵਜੋਤ ਸਿੱਧੂ ਨੂੰ ਡਿਪਟੀ ਸੀਐਮ ਨਹੀਂ ਬਣਾਇਆ ਜਾ ਰਿਹਾ। ਲੋਕੀ ਦੱਸਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਆਪਣੇ ਕੋਲ ਪੂਰਨ ਬਹੁਮਤ ਆ, ਇਸ ਸੂਰਤ ਹਾਲ ਦੇ ਵਿੱਚ ਨਵਜੋਤ ਸਿੱਧੂ ਦਾ ਡਿਪਟੀ ਸੀਐਮ ਦੇ ਤੌਰ ਤੇ ਕੋਈ ਕੰਮ ਨਹੀਂ, ਕਿ ਡਿਪਟੀ ਸੀਐਮ ਦਾ ਜਿਹੜਾ ਅਹੁਦਾ ਆਪਾਂ ਰੱਖੀਏ ਨਾ। ਉਹਦਾ ਹੁਣ ਤਰਕ ਇਹ ਦਿੱਤਾ ਜਾ ਰਿਹਾ ਕਿ ਦੇਖੋ ਪੰਜਾਬ ਦਾ ਜਿਹੜਾ ਖਜ਼ਾਨਾ ਹੈ ਉਹ ਬਹੁਤ ਬੁਰੇ ਹਾਲ ਦੇ ਵਿੱਚ ਆ। ਖਜ਼ਾਨਾ ਇਹੋ ਜਿਹਾ ਕਿ ਰੋਡਵੇਜ ਦੀ ਬੱਸ ਵਾਂਗੂ ਖਾਲੀ ਖੜਕਦਾ ਫਿਰਦਾ ਜਿੱਧਰ ਵੀ ਜਾਂਦਾ। ਸੋ ਇਸ ਕਰਕੇ ਇਹਨੂੰ ਭਰੀਏ ਤੇ ਆਪਾਂ ਆਪਣਾ ਕੈਬਨਿਟ ਹੈ ਜਿਹੜਾ, ਇੱਕ ਤੇ ਉਹ ਛੋਟਾ ਰੱਖੀਏ, ਸੰਖੇਪ ਰੱਖੀਏ। ਦੂਸਰਾ ਇਹ ਹੈ ਕਿ ਇਹ ਜਿਹੜੇ ਅਹੁਦੇ ਆ ਜਿਨ੍ਹਾਂ ਤੋਂ ਬਿਨਾਂ ਵੀ ਸਰਕਾਰ ਚੱਲ ਸਕਦੀ ਹੈ, ਇਹਨਾਂ ਨੂੰ ਕ੍ਰੀਏਟ ਨਾ ਕਰੀਏ। ਦੱਸਦੇ ਆ ਕਿ ਸਹਿਮਤੀ ਬਣ ਗਈ ਹੈ ਕਿ ਮੰਤਰੀ ਮੰਡਲ ਵੀ ਛੋਟਾ ਰੱਖਿਆ ਜਾਵੇ। ਇਸੇ ਕਰਕੇ ਇਹ ਨਾਂ ਜਿਹੜੇ ਮੈਂ ਗਿਣਾਏ ਆ ਤੁਹਾਨੂੰ, ਇਹ ਗੋਡਿਆਂ ਤੇ ਗਿਣਨ ਜੋਗੇ ਆ। 8-9 ਨਾਂ ਬਣਦੇ ਆ। ਨਵਜੋਤ ਸਿੱਧੂ ਨੂੰ ਦੱਸਦੇ ਕਿ ਡਿਪਟੀ ਸੀਐਮ ਦੀ ਜਗ੍ਹਾ ਕੋਈ ਚੰਗਾ ਭਾਰੀ ਜਿਹਾ ਮੰਤਰਾਲਾ ਜਿਹੜਾ ਉਹ ਦਿੱਤਾ ਜਾ ਸਕਦਾ, ਯਾਨੀ ਮੰਤਰੀ ਮੰਡਲ ਦੇ ਵਿੱਚ ਨਵਜੋਤ ਸਿੱਧੂ ਸ਼ਾਮਲ ਰਹੇਗਾ। ਡਿਪਟੀ ਸੀਐਮ ਵਜੋਂ ਸ਼ਾਇਦ ਉਹਦੀ ਤੈਨਾਤੀ ਨਾ ਹੋਵੇ, ਨਿਯੁਕਤੀ ਨਾ ਹੋਵੇ। ਉਦਾਂ ਅੱਜ ਇਹਨਾਂ ਨੇ ਇੱਕ ਐਲਾਨ ਜ਼ਰੂਰ ਕੀਤਾ, ਕਹਿੰਦੇ ਕਿ ਜਿਹੜਾ ਸਾਡਾ ਸਹੁੰ ਚੁੱਕ ਸਮਾਗਮ ਹੋਵੇਗਾ ਪਰਸੋਂ, ਉਹ ਬਹੁਤ ਸਾਦੇ ਢੰਗ ਦੇ ਨਾਲ ਹੋਏਗਾ। ਉਹਦੇ 'ਚ ਕੋਈ ਬਹੁਤਾ ਧੂਮ ਧੜਾਕਾ ਅਸੀਂ ਨਹੀਂ ਕਰਨਾ। 300 ਮਹਿਮਾਨਾਂ ਦਾ ਕਹਿੰਦੇ ਕਿ ਅਸੀਂ ਕੀਤਾ ਅਰੇਂਜਮੈਂਟ। ਤੇ ਵਿਧਾਇਕਾਂ ਨੂੰ ਵੀ ਕਹਿ ਦਿੱਤਾ ਕਿ ਤੁਸੀਂ ਆਪਦੇ ਨਾਲ ਜਿਹੜੇ ਤੁਸੀਂ ਜਿਹਦੇ 'ਚ ਆਪਣੇ ਨਾਂ ਲਿਆਇਓ, ਬਿਲਕੁਲ ਘੱਟ ਲਿਆਇਓ ਜੇ ਲਿਆਉਣੇ ਵੀ ਆ, ਤਾਂ ਕਿ ਉੱਥੇ ਖਰਚਾ ਵਰਚਾ ਜਿਹੜਾ ਧੂਮ ਧੜਾਕਾ ਉਹ ਬਹੁਤਾ ਨਾ ਹੋਵੇ। ਸੋ ਇਹਨਾਂ ਨੇ ਸਾਦਗੀ ਦਾ ਮੈਸੇਜ ਦਿੱਤਾ। ਇਹਦੇ ਪਿੱਛੇ ਵੀ ਤਰਕ ਇਹੋ ਦਿੱਤਾ ਕਿ ਪੰਜਾਬ ਦਾ ਖਜ਼ਾਨਾ ਅਸੀਂ ਪਹਿਲਾਂ ਭਰਨਾ, ਕਿਉਂਕਿ ਅਸੀਂ ਵਿਕਾਸ ਕਰਨਾ। ਜੇ ਅਸੀਂ ਇਹਨਾਂ ਕੰਮਾਂ ਦੇ ਵਿੱਚ ਇਹ ਪੈਸਾ ਬਰਬਾਦ ਕਰਨ ਲੱਗ ਪਏ ਤੇ ਫਿਰ ਸਾਥੋਂ ਗੱਲ ਨਹੀਂ ਬਣਨੀ। ਸਾਰਿਆਂ ਨੇ ਸਵਾਗਤ ਕੀਤਾ ਇਸ ਪਹਿਲ ਦਾ ਕਿ ਠੀਕ ਆ, ਘੱਟੋ ਘੱਟ ਇੱਕ ਮੈਸੇਜ ਦਿੱਤਾ। ਜੇ ਕੈਪਟਨ ਵੀ ਉਹੋ ਜਿਹਾ ਹੁੰਦਾ ਤੇ ਕਿਸੇ ਜਗ੍ਹਾ ਤੇ ਕਹਿ ਦਿੰਦਾ ਕਿ ਜਿਵੇਂ ਉਹ ਇੱਥੋਂ ਵਾਲਿਆਂ ਨੇ ਚੱਪੜਚਿੜੀ ਵਾਲੇ ਮੈਦਾਨ ਦੇ ਵਿੱਚ ਸਹੁੰ ਚੁੱਕੀ ਸੀ ਤੇ ਸਾਰਾ ਪੰਜਾਬ ਉੱਥੇ ਢੋ ਖੜਿਆ ਸੀਗਾ, ਇਹ ਵੀ ਕੋਈ ਇਸ ਤਰ੍ਹਾਂ ਦਾ ਸ਼ੋਸ਼ਕ ਕਰ ਸਕਦਾ ਸੀ, ਸ਼ਗੂਫਾ ਕਰ ਸਕਦਾ ਸੀਗਾ। ਪਰ ਇਹਨੇ ਇਸ ਤਰ੍ਹਾਂ ਕਰਨ ਤੋਂ ਕਿਨਾਰਾ ਕੀਤਾ, ਸਿਰਫ ਤੇ ਸਿਰਫ ਇਹ ਕਿਹਾ ਕਿ ਸਾਦੇ ਢੰਗ ਦੇ ਨਾਲ ਅਸੀਂ ਸਹੁੰ ਚੁੱਕਾਂਗੇ। ਹੁਣ ਠੀਕ ਆ, ਅਸੀਂ ਸਵਾਗਤ ਕਰ ਸਕਦੇ ਹਾਂ ਇਸ ਚੀਜ਼ ਦਾ ਕਿ ਚਲੋ ਇਹ ਚੁੱਕਣਗੇ ਸਹੁੰ, ਪਤਾ ਲੱਗੇਗਾ ਇਹ ਸਮਾਗਮ ਕਿੰਨਾ ਕੁ ਸਾਦਾ ਹੈ। ਪਰ ਅੱਗੇ ਵੀ ਇਹ ਸਾਦਗੀ ਬਣੀ ਰਹੇ ਤਾਂ ਆ, ਕਿਤੇ ਇਹ ਨਾ ਹੋਵੇ ਸਮਾਗਮ ਸਾਦਾ ਹੋ ਜਾਵੇ ਤੇ ਮੁੜ ਕੇ ਇਹ ਸਮਾਗਮ ਸਾਦਾ ਕਰ ਲੈਣ ਤੇ ਮੁੜ ਕੇ ਵਾਢਾ ਧਰ ਲੈਣ। ਉਹ ਕੰਮ ਨਾ ਕਰਨ। ਜੇ ਸਾਦਗੀ ਲੈ ਕੇ ਚੱਲੇ ਆ ਤੇ ਫਿਰ ਅੱਗੇ ਵੀ ਸਾਦਗੀ ਇਹ ਬਰਕਰਾਰ ਰੱਖਣ, ਕਿਉਂਕਿ ਫੋਈ ਤਲਾਬ ਭਰਿਆ ਜਾਂਦਾ ਹੈ, ਬੂੰਦ ਬੂੰਦ ਦੇ ਨਾਲ ਗਾਗਰ ਭਰੀ ਜਾਂਦੀ, ਗਾਗਰ ਨਾਲ ਸਾਗਰ ਭਰਿਆ ਜਾਂਦਾ। ਜੇ ਇਸ ਤਰ੍ਹਾਂ ਬਚਤਾਂ ਕਰਕੇ ਤੁਰੇ ਜਾਣ ਤਾਂ ਮੇਰੇ ਖਿਆਲ ਦੇ ਇਹਨਾਂ ਨੂੰ ਵੀ ਫਾਇਦਾ ਨਹੀਂ, ਨਾਲ ਸਾਰੇ ਪੰਜਾਬ ਨੂੰ ਵੀ ਫਾਇਦਾ ਹੋਏਗਾ। ਜੀ। ਸੋ ਦੇਖਦੇ ਹਾਂ ਜੀ ਕਿੱਦਾਂ ਹੁੰਦਾ, ਵੀ ਵਾਕਿਆ ਸਾਦਗੀ ਰਹਿੰਦੀ ਆ ਜਾਂ ਸਿਰਫ ਸ਼ੁਰੂਆਤ ਆ। ਤੇ ਜਾਂਦੇ ਆਪਾਂ ਮਿੰਟੂ ਜੀ ਅਖੀਰਲੀ ਗੱਲ ਕਰ ਲਈਏ ਵੀ ਅਕਾਲੀਆਂ ਦਾ ਹਾਰ ਦਾ ਬਹਾਨਾ ਵਿਰੋਧੀ ਕੂੜ ਪ੍ਰਚਾਰ ਕਰਕੇ, ਤੇ ਜੇ ਆਪ ਕੋਈ ਚੰਗਾ ਕੰਮ ਕੀਤਾ ਹੁੰਦਾ ਤਾਂ ਸ਼ਾਇਦ ਨੌਬਤ ਨਾ ਆਉਂਦੀ। ਇਹ ਤਾਂ ਹੋਣਾ ਹੀ ਸੀ। ਅਕਾਲੀਆਂ ਦਾ ਹਾਲ ਉਹ ਆ, ਗੁੜ ਖਾਣਾ ਤੇ ਗੁਲਗੁਲਿਆਂ ਤੋਂ ਪਰਹੇਜ਼। ਗੁੜ ਖਾ ਲੈਣਾ ਤੇ ਗੁਲਗੁਲਿਆਂ ਤੋਂ ਪਰਹੇਜ਼ ਜੀ। ਇਹ ਅਸਲ ਦੇ ਵਿੱਚ ਹੁਣ ਨਾ ਇਹਨਾਂ ਨੇ ਇੱਕ ਜਵਾਬ ਕਾਮਨ ਰੂਪ ਦੇ ਵਿੱਚ, ਸਾਂਝੇ ਰੂਪ ਦੇ ਵਿੱਚ ਆਪਣੀਆਂ ਜ਼ੁਬਾਨਾਂ ਤੇ ਧਰ ਲਿਆ। ਉਹ ਕੀ ਆ? ਜੇ ਤੁਸੀਂ ਵਿਰਸਾ ਸਿੰਘ ਵਲਟੋਆ ਨੂੰ ਪੁੱਛੋ, ਮੈਂ ਅੱਜ ਵਿਰਸਾ ਸਿੰਘ ਵਲਟੋਆ ਨਾਲ ਇੰਟਰਵਿਊ ਕਰਦਾ ਪਿਆ ਸੀਗਾ, ਬਿਲਕੁਲ ਉਹਦੀ ਹੂਬਹੂ ਵਰਡਿੰਗ ਸੀ ਸੁਖਬੀਰ ਸਿੰਘ ਬਾਦਲ ਵਾਲੀ। ਠੀਕ ਉਸੇ ਸਮੇਂ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਦੇ ਵਿੱਚ ਉਹੀ ਵਰਡਿੰਗ ਬੋਲਣ ਡਿਆ ਸੀ। ਇਹਨਾਂ ਦੋਵਾਂ ਦੀ ਵਰਡਿੰਗ ਹੂਬਹੂ ਇਹ ਸੀਗੀ ਕਿ ਦੇਖੋ ਜੀ, ਅਸੀਂ ਵਿਕਾਸ ਕੀਤਾ, ਬਹੁਤ ਵੱਡੇ ਪੱਧਰ ਤੇ ਵਿਕਾਸ ਕੀਤਾ, ਵਿਆਪਕ ਪੱਧਰ ਤੇ ਵਿਕਾਸ ਕੀਤਾ, ਪਰ ਕੀ ਹੋਇਆ?
ਕਿ ਸਾਡੇ ਵਿਰੋਧੀਆਂ ਨੇ ਕੂੜ ਪ੍ਰਚਾਰ ਕੀਤਾ। ਕਿਸ ਮੁੱਦੇ ਤੇ? ਬੇਅਦਬੀਆਂ ਦੇ ਔਰ ਨਸ਼ੇ ਦੇ ਮੁੱਦੇ ਤੇ। ਉਹ ਕਹਿੰਦੇ ਜੀ ਕਿ ਇਹਨਾਂ ਮੁੱਦਿਆਂ ਤੇ ਕੂੜ ਪ੍ਰਚਾਰ ਕੀਤਾ ਕਿ ਇਹਨਾਂ ਨੇ ਕਰਵਾਇਆ ਜੀ, ਸਭ ਕੁਝ ਇਹਨਾਂ ਨੇ ਕਰਵਾਇਆ। ਉਹ ਕਹਿੰਦੇ ਕਿ ਲੋਕ ਭੋਲੇ ਸੀ ਪੰਜਾਬ ਦੇ, ਉਹ ਇਹਨਾਂ ਦੀਆਂ ਗੱਲਾਂ 'ਚ ਆ ਗਏ। ਇਹ ਇਕੱਲੇ ਵਲਟੋਆ ਸਾਹਿਬ ਦੇ ਜਾਂ ਸੁਖਬੀਰ ਸਿੰਘ ਬਾਦਲ ਦੇ ਬੋਲ ਨਹੀਂ। ਅੱਜ ਦਲਜੀਤ ਸਿੰਘ ਚੀਮਾ ਬੋਲਿਆ, ਜਿਹੜਾ ਬੁਰੀ ਤਰ੍ਹਾਂ ਹਾਰਿਆ ਅਨੰਦਪੁਰ ਸਾਹਿਬ ਤੋਂ, ਉਹ ਹਾਰਿਆ ਤੇ ਅੱਜ ਥੋੜਾ ਜਿਹਾ ਉਹਨੇ ਮਾੜਾ ਜਿਹਾ ਸਾਹ ਸੱਤ ਜਟਾਇਆ, ਸਾਹਮਣੇ ਆਇਆ ਮੀਡੀਆ ਦੇ। ਉਹ ਕਹਿੰਦਾ ਜੀ ਕਿ ਸਾਨੂੰ ਵਿਰੋਧੀ ਕੂੜ ਪ੍ਰਚਾਰ ਕਰਕੇ ਹਾਰ ਆ ਗਿਆ। ਇਹਦਾ ਮਤਲਬ ਇਹ ਆ ਕਿ ਹੁਣ ਅਕਾਲੀਆਂ ਨੇ ਇਹ ਰਣਨੀਤੀ ਘੜ ਲਈ ਹੈ, ਜਵਾਬ ਘੜ ਲਿਆ ਕਿ ਜਦੋਂ ਵੀ ਅਸੀਂ ਹੁਣ ਪ੍ਰੈਸ ਦੇ ਵਿੱਚ ਜਾਵਾਂਗੇ, ਜਦੋਂ ਵੀ ਲੋਕਾਂ ਦੇ ਵਿੱਚ ਜਾਵਾਂਗੇ, ਜਾ ਕੇ ਇਹ ਆਖਾਂਗੇ ਕਿ ਜਿਹੜੇ ਮੁੱਦੇ ਤੇ ਅਸੀਂ ਇਹਨਾਂ ਤੋਂ ਅੱਗੇ ਸਾਂ, ਅਸੀਂ ਇਹਨਾਂ ਤੋਂ ਬਹੁਤ ਅੱਗੇ ਚੱਲਦੇ ਪਏ ਸਾਂ ਵਿਕਾਸ ਦੇ ਮੁੱਦੇ ਤੇ, ਉਹ ਨੁਕਤਾਚੀਨੀ ਕਰ ਲਈ ਇਹਨਾਂ ਦੇ ਕੋਲ ਕੱਖ ਨਹੀਂ ਸੀ। ਇਹਨਾਂ ਨੇ ਸਾਡਾ ਕੂੜ ਪ੍ਰਚਾਰ ਕੀਤਾ, ਭੰਡੀ ਪ੍ਰਚਾਰ ਕੀਤਾ। ਉਹ ਭੰਡੀ ਪ੍ਰਚਾਰ ਹੈ ਜਿਹੜਾ ਉਹ ਤੁਹਾਡੇ ਖਾਨੇ 'ਚ ਪੈ ਗਿਆ। ਤੁਸੀਂ ਭੋਲੇ ਲੋਕ, ਤੁਸੀਂ ਆਖੇ ਲੱਗੇ ਇਹਨਾਂ ਨੂੰ ਵੋਟ ਪਾ ਦਿੱਤੀ, ਪਰ ਅਸੀਂ ਇਹਨਾਂ ਦੇ ਨਾਲੋਂ 100 ਗੁਣਾ ਚੰਗੇ ਸਾਂ। ਵੈਸੇ ਅੱਜ ਜਦੋਂ ਦਲਜੀਤ ਸਿੰਘ ਚੀਮਾ ਬੋਲਦਾ ਪਿਆ ਸੀਗਾ, ਉਹਨੇ ਨਾਲ ਇਹ ਵੀ ਗੱਲ ਕਹੀ। ਉਹ ਕਹਿੰਦਾ ਜੀ ਕਿ ਦੇਖੋ ਮੰਤਰੀਆਂ ਤੇ ਬਹੁਤ ਸਾਰਾ ਦਬਾਅ ਹੁੰਦਾ, ਮੰਤਰੀਆਂ ਕੋਲ ਬਹੁਤ ਸਾਰਾ ਕੰਮ ਹੁੰਦਾ, ਆਪਦੇ ਇਲਾਕੇ 'ਚ ਕਈ ਵਾਰੀ ਜਿਹੜਾ ਬੰਦਾ ਮਾਰ ਖਾ ਜਾਂਦਾ, ਲੋਕ ਉਹਦੇ ਤੋਂ ਖੁਸ਼ ਨਹੀਂ ਹੁੰਦੇ, ਲੋਕ ਉਹਦੇ ਤੋਂ ਸੰਤੁਸ਼ਟ ਨਹੀਂ ਹੁੰਦੇ। ਇਹਦਾ ਮਤਲਬ ਦਲਜੀਤ ਸਿੰਘ ਚੀਮਾ ਅਸਿੱਧੇ ਰੂਪ ਦੇ ਵਿੱਚ ਇਹ ਗੱਲ ਇਕਬਾਲ ਕਰਦਾ ਪਿਆ ਸੀਗਾ ਕਿ ਮੰਤਰੀਆਂ ਦੇ ਆਪਦੇ ਹਲਕਿਆਂ 'ਚ ਹੀ ਕੰਮ ਹੁਣ ਰਹਿ ਗਿਆ। ਇੱਕ ਪਾਸੇ ਵਿਕਾਸ ਦੀ ਗੱਲ ਕਰਦੇ, ਦੂਜੇ ਪਾਸੇ ਆਪ ਹੀ ਕਹਿੰਦੇ ਆ ਕਿ ਅਸੀਂ ਮੰਤਰੀ ਆ ਜਿਹੜੇ ਉਹ ਆਪਣੇ ਹਲਕੇ ਦੇ ਲੋਕਾਂ ਨੂੰ ਸੰਤੁਸ਼ਟ ਨਹੀਂ ਕਰ ਪਾਉਂਦੇ। ਸੋ ਇਹ ਇੱਕ ਗੁੱਜੀ ਰਾਮੀ ਸੀਗੀ, ਸਮਝਣ ਵਾਲੇ ਸਮਝ ਜਾਂਦੇ ਕਿ ਆਪ ਹੀ ਉਹ ਇਕਬਾਲ ਕਰੀ ਜਾਂਦੇ, ਇਸ ਚੀਜ਼ ਨੂੰ ਪ੍ਰਵਾਨ ਕਰੀ ਜਾਂਦੇ ਕਿ ਕਿਤੇ ਨਾ ਕਿਤੇ ਕੰਮ ਰਹਿ ਗਿਆ। ਬਾਕੀ ਜਿਹੜੀ ਗੱਲ ਰਹੀ ਕੂੜ ਪ੍ਰਚਾਰ ਦੀ, ਦੇਖੋ ਕੂੜ ਪ੍ਰਚਾਰ ਤੇ 2007 ਦੇ ਵਿੱਚ ਵੀ ਹੋਇਆ, ਉਹਨਾਂ ਵੱਲੋਂ ਵੀ 2012 ਦੇ ਵਿੱਚ ਕਿਹੜਾ ਥੋੜਾ ਹੋਇਆ ਸੀ। 2012 ਦੇ ਵਿੱਚ ਤੇ ਖੂੰਡੇ ਖੂੰਡੀ ਇੱਕ ਦੂਜੇ ਨੂੰ ਬਲੂੰਗੜਾ ਬਲੂੰਗੜੀ ਪਤਾ ਨਹੀਂ ਕਿਆ ਕਿਆ ਦੱਸੀ ਜਾਂਦੇ ਸੀਗੇ। ਉਦੋਂ ਵੀ ਤੇ ਬਹੁਤ ਕੁਛ ਹੋਇਆ, ਉਦੋਂ ਅਕਾਲੀ ਜਿੱਤੇ, ਉਦੋਂ ਨਹੀਂ ਇਹਨਾਂ ਨੇ ਕਿਹਾ ਕਿ ਕੂੜ ਪ੍ਰਚਾਰ ਹੋਇਆ ਜੀ ਸਾਡੇ ਖਿਲਾਫ। 2007 ਦੀ ਜਿਹੜੀ ਚੋਣ ਜਿੱਤੀ ਆ ਉਹਦੇ 'ਚ ਨਹੀਂ ਕਿਹਾ। ਹੁਣ ਇਹ ਜਦੋਂ ਹਾਰ ਗਏ ਕਹਿੰਦੇ ਜੀ ਸਾਡੇ ਖਿਲਾਫ ਕੂੜ ਪ੍ਰਚਾਰ ਹੋਇਆ, ਤੇ ਕੂੜ ਪ੍ਰਚਾਰ ਇਹਨਾਂ ਨੇ ਕਿਹੜਾ ਘੱਟ ਕੀਤਾ ਸੀ। ਕਿਸੇ ਨੂੰ ਕਿਹਾ ਜੀ ਟੋਪੀਆਂ ਵਾਲੇ ਆ, ਕਿਸੇ ਨੂੰ ਕਿਹਾ ਧਾੜਵੀ ਆ, ਕਿਸੇ ਨੂੰ ਇੱਥੋਂ ਤੱਕ ਕਿਹਾ ਕਿ ਸ਼ਰਾਬੜ ਆ, ਕਿਸੇ ਨੂੰ ਇੱਥੋਂ ਤੱਕ ਕਿਹਾ ਇਹਦੇ ਦਿਨੇ 12 ਵਜੇ ਮਹਿਲ 'ਚ ਨਿਕਲਦੇ ਹੀ ਪੈਗ ਲਾ ਲੈਂਦਾ। ਸੋ ਇਹ ਕੂੜ ਪ੍ਰਚਾਰ ਥੋੜੇ ਸੀਗੇ। ਤੁਸੀਂ ਵਿਰੋਧੀਆਂ ਦੇ ਕੂੜ ਪ੍ਰਚਾਰ ਲਈ ਕਿਹੜੀ ਕਸਰ ਛੱਡੀ ਹੈ? ਤੁਹਾਡਾ IT ਮਹਿਕਮਾ ਜਿਹੜਾ ਉਹਨੇ ਸੋਸ਼ਲ ਮੀਡੀਆ ਤੇ ਕਿਹੜੀ ਘੱਟ ਨੇਰੀ ਲਿਆਂਦੀ ਹੈ, ਉਹਨੇ ਤੇ ਪੱਤਰਕਾਰਾਂ ਦੇ ਪੋਸਟਰ ਬਣਾ ਕੇ ਵੰਡੇ ਅੱਗੇ। ਸੋ ਸਾਰਾ ਕੁਝ ਤੁਸੀਂ ਵੀ ਕੀਤਾ, ਜਿੰਨਾ ਕੁ ਜ਼ੋਰ ਤੁਹਾਡੇ ਤੋਂ ਲੱਗਿਆ ਤੁਸੀਂ ਲਾਇਆ, ਜਿੰਨਾ ਕੁ ਜ਼ੋਰ ਉਹਨਾਂ ਤੋਂ ਲੱਗਿਆ ਲਾਇਆ। ਹੁਣ ਇਸ ਗੱਲ ਨੂੰ ਆਧਾਰ ਬਣਾ ਲੈਣਾ ਕਿ ਜੇ ਉਹਨਾਂ ਕੂੜ ਪ੍ਰਚਾਰ ਕੀਤਾ, ਤੇ ਜੇ ਕੂੜ ਪ੍ਰਚਾਰ ਉਹਨਾਂ ਕੀਤਾ ਵੀ ਹੈ, ਤੁਸੀਂ ਉਹਦੀ ਕਾਟ ਨਹੀਂ ਲੱਭ ਸਕੇ, ਇਹਦਾ ਮਤਲਬ ਹੈ ਕਿ ਤੁਹਾਡੀ ਰਾਜਨੀਤੀ ਕਿਤੇ ਨਾ ਕਿਤੇ ਕੱਚੀ ਰਹੀ ਹੈ, ਤੁਸੀਂ ਪਰਪੱਕ ਨਹੀਂ ਹੋ ਸਕੇ ਇਸ ਮਾਮਲੇ ਦੇ ਮੁਤਲਕ। तो एक बहानेबाजी है। वैसे ਉਹ ਅਕਾਲੀ ਦਲ ਸੀ ਤੇ ਉਹ ਅਕਾਲੀ ਦਲ ਦਾ ਪ੍ਰਧਾਨ ਸੀ ਸੰਤ ਫਤਿਹ ਸਿੰਘ। ਜਦੋਂ 24 ਚੋਂ 72 ਚੋਂ 24 ਸੀਟਾਂ ਆਈਆਂ ਸੀ ਤੇ ਉਹਨੇ ਕੁਝ ਦਿਨਾਂ ਬਾਅਦ ਹੀ ਅਸਤੀਫਾ ਦੇ ਦਿੱਤਾ ਸੀ ਤੇ ਕੁਝ ਦਿਨਾਂ ਬਾਅਦ ਹੀ ਉਹਨੇ ਅਕਾਲੀ ਦਲ ਨੂੰ ਤੇ ਸਿਆਸਤ ਨੂੰ ਪੱਕੇ ਤੌਰ ਤੇ ਅਲਵਿਦਾ ਕਹਿ ਦਿੱਤਾ ਸੀ। ਪਰ ਇੱਥੇ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਆ ਉਹਨੇ ਉਲਟਾ ਬਹਾਨਾ ਘੜ ਕੇ ਤੇ ਸਾਰਿਆਂ ਦੀ ਜੇਬ 'ਚ ਪਾ ਦਿੱਤਾ ਕਿ ਜਿੱਥੇ ਵੀ ਕਿਤੇ ਜਾਓ ਕੱਢ ਕੇ ਵਿਖਾ ਦਿਓ। ਜੀ ਜੀ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਨੀਵਰਸਿਟੀ 1450 AM KIID ਸੈਕਰਾਮੈਂਟੋ। परमात्मा करे मेरा वीर दिन दुगनी रात चौगनी तरक्की करे, पर भाभी जी थोड़ा बहुत टाइम भैन भरावां लई भी कढ लिया करो। जी भैन जी, रब दी मेहर नाल हुण अपने कोल 4 गैस स्टेशन, 2 लीकर स्टोर ते 1 कन्वीनियंस स्टोर